ਜੋ ਦੁੱਖ ਕੇ ਕਿਸੇ ਭੈਣ ਭਰਾ ਦੇ ਅੱਗੇ ਨਹੀਂ ਕਿਸੇ ਦੇ ਅੱਗੇ ਮਾਂ ਪਿਓ ਤੋਂ ਬਾਅਦ ਕੋਈ ਦੁੱਖ ਤੁਹਾਡਾ ਨਹੀਂ ਵੰਡਦਾ ਨਾ ਭੈਣ ਭਰਾ ਕੋਈ ਰਿਸ਼ਤੇਦਾਰ ਕੋਈ ਦੁੱਖ ਨਹੀਂ ਵੰਡਦਾ ਕੋਈ ਸਬਸਕ੍ਰਾਈਬ ਮੈਂ इधर तो हट पाना सब देखो सोका सोका सब अस्सलाम वालेकुम जी, कैसे हैं आप सब। उम्मीद है कि आप सब खैर खैरियत से होंगे। सेहत पीछे की नजर आ रहा है ओ यार रात दे बूट मेरे जिथे पे ने, ठीक है रात दे बूट में तो चक्के नहीं चले चक दे। उम्मीद है कि आप सब खैर खैरियत से होंगे, सेहत तबीयत ठीक होगी, मिजाज ठीक होगा, आपकी बीवियां बच्चे मतलब मशूके मशूकाएँ सब कुछ ठीक होगा, एवरीथिंग ऑल गुड होगा, ठीक है भाई। हमारे तो यहाँ पे मौसम अभी ना थोड़ा हसीन हो रहा है, हवाएं चलना शुरू हो गई है, बादल आ गए हैं। ये देखो आसमान के ऊपर अब पता नहीं बारिश होती है कि नहीं, लेकिन और बहुत सारी जगहों के ऊपर बारिशें हो रही हैं, आज शुरू हो गई है। यहाँ पे जितनी ज़्यादा गर्मी थी ना, कल तो गर्मी की इंतहा थी, लेकिन कल शाम को जाके जो है ना हल्का सा मौसम सेट हुआ है, जिसके बाद ठंडी हवाएँ चलने लगी है। ठंडी हवाओं के बनस्बत जो है ना रात कुछ बेहतर हो गई थी, कदर बेहतर। पिछले 4 दिन गर्मी की शदीद शिद्दत रही है और इतनी ज़्यादा गर्मी कि मैं बता नहीं सकता। इस टाइम के ऊपर ये आप बाहर मौसम देख रहे हैं, अभी तो चेंज होगा और हमारे इर्द गिर्द आसपास ना मतलब थोड़ा को 5-4 किलोमीटर के वक्फे के ऊपर जो है ना वो बारिश हो रही है। अभी पिछले 2 घंटों से बारिश चल रही है, लेकिन अभी यहाँ पे उम्मीद है और दुआएं कर रहे हैं कि बारिश आ जाए, लेकिन बारिश का तो पता नहीं। तूफ़ान ज़रूर आ गया है, ठीक है, और तूफ़ान कुछ आ गया था और बाकी जो है वो अभी मैं ले आऊँगा, ठीक है, क्योंकि मैंने जब तक वो चीज़ देखी है ना और मुझे इतना का ज़्यादा गुस्सा है। तूफ़ान से पहले आपको मिलवाते हैं मोहतरमा नूरीन बेगम से। तो मोहतरमा नूरीन साहिबा, आप कुछ फरमाना चाहेंगी? कितने तूफान आया वा पहले तुसी कुछ खिताब करोगी? खिताब में वही पूछन रही कोई सलाम कोई दुआ कोई सलाम ले ला, बंदा हाथ लांदा हेलो हाय कर। अस्सलाम वालेकुम मेरे धीओ ते पुत्रो, की हाल है? ठीक ठाक हो? ਮੈਨੂੰ ਲੱਗਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ। ਤੇ ਤੁਸੀਂ ਇਹ ਚੂਰੀਆਂ ਕੋਟ ਰਹੇ ਜੇ, ਚੂਰੀਆਂ ਕਾਹਦੇ ਵਾਸਤੇ? ਹਾਲਾਂਕਿ ਅੱਜ ਪਹਿਲਾ ਦਿਨ ਹੈ ਬੇਬੇ ਦੇ ਡਾਈਟ ਦਾ, ਠੀਕ ਹੈ, ਤੇ ਪਹਿਲਾ ਦਿਨ ਵੇਖ ਲਓ ਹੁਣ ਇਹ ਚੂਰੀਆਂ ਕੁੱਟੀ ਜਾ ਰਹੇ ਨਾਲ। ਹੁਣ ਮੈਂ ਇਹਨਾਂ ਦਾ ਕੀ ਮੈਂ ਮਤਲਬ ਮੈਂ ਕੀ ਹਾਲ ਕਰਾਂ ਇਸ ਮਾਈ ਦਾ? ਮਤਲਬ ਮੇਰੇ ਕੋਲੋਂ ਨਹੀਂ ਮੰਨਦੀ ਮੇਰੀ ਗੱਲ, ਮੇਰੇ ਕੋਲੋਂ ਨਹੀਂ। ਸਬਰ ਤਾਂ ਕਰਨਾ, ਹੌਸਲਾ ਤਾਂ ਕਰਨਾ, ਕੋਈ ਮੇਰੀ ਵੀ ਸੁਣ ਲਿਆ ਕਰਕੇ ਆਪਦੀਆਂ ਹੀ ਮਾਰੀ ਜਾਂਦਾ ਰਹਿਣਾ ਹੈ। ਐਡੀ ਛੇਤੀ ਬੰਦੇ ਕੋਲੋਂ ਨਹੀਂ ਏਦਾਂ ਹੁੰਦਾ, ਹੌਲੀ ਹੌਲੀ ਸਬਰ ਨਾਲ, ਹੌਲੀ ਹੌਲੀ ਸਬਰ ਨਾਲ। ਤੁਸੀਂ ਪੂਰਾ ਥੋੜਾ ਖਾ ਲਓ, ਮਾਸ਼ਾਅੱਲਾ ਪਰਾਤ ਭਰ ਕੇ ਚੂਰੀ ਦੀ ਕੁੱਟੀ ਬੈਠੀ ਤੇ ਆ ਕੇ ਕਹਿੰਦੀ ਸਬਰ ਦੇ ਨਾਲ। ਮੈਂ ਕੀ ਕਹਿਣਾ, ਸਵੇਰ ਦਾ ਸ਼ਾਮ ਹੋ ਚਲੀ ਹੈ ਤੇ ਸਵੇਰ ਦਾ ਮੈਨੂੰ ਉਹ ਖਾਸ ਫੂਸ ਜਿਹਾ ਖਵਾ ਕੇ ਹਾਂ ਤੇ ਦੰਦਾ ਇਹਦਾ ਗੁਜ਼ਾਰਾ ਕਰ। ਆ ਖਾਸ ਖੂਸ ਖਵਾ ਕੇ ਯਾਰ, ਮਤਲਬ ਯਾਰ ਕੀ ਮਾਈ ਕੀ ਹੈ ਮੇਰੀ ਸਮਝੋ ਬਾਹਰ ਹੈ। ਤੂੰ ਤੇ ਆਂਡੇ ਵੀ ਖਾ ਲੈਣਾ ਤੇ ਮੈਂ ਆਂਡੇ ਹੀ ਖਾਦੇ ਨੇ, ਹੋਰ ਕੀ ਖਾਦਾ? ਮੈਂ ਤੇ ਆਂਡੇ ਵੀ ਨਹੀਂ ਖਾਣੇ ਤੇ ਕੱਲੀ ਸਲਾਦ ਜੀ ਨਾਲ ਮੇਰਾ ਕੁਝ ਬਣਦਾ ਨਹੀਂ। ਸਲਾਦ ਜੀ ਦੇ ਨਾਲ ਜਿਹੜਾ ਨਾ ਤੁਹਾਨੂੰ ਆਂਡ ਦਿੱਤਾ ਤੇ ਹੈ, ਤੁਹਾਨੂੰ ਕਾਵਾ ਦਿੱਤਾ ਹੈ, ਉਸ ਬਾਅਦ ਤੁਹਾਨੂੰ ਜਿਹੜਾ ਨਾ ਹੁਣ 5 ਵਜੇ ਤੁਸੀਂ ਜਿਹੜਾ ਨਾ ਆਪਦੇ ਕਬਾਬ ਖਾਣੇ ਨੇ, ਤੁਸੀਂ ਆਪਦੇ ਜਿਹੜਾ ਕਬਾਬ ਬਣਾ ਖਾਓ। ਸ਼ਾਮ ਨੂੰ ਖਾਣੇ ਹੁਣ ਕਬਾਬ ਮੇਰੇ ਕੋ ਨਾ ਬਣਨਗੇ ਤੇ ਫੇਰ ਮੈਂ ਕਿੱਥੋਂ ਖਾਵਾਂ? ਮੈਂ ਤੁਹਾਨੂੰ ਲਿਆ ਦੂੰਗਾ ਨਾ ਬਣ ਕੇ ਤੇ। ਲੇਕਿਨ ਤੁਸੀਂ ਆ ਚੂਰੀ ਵਾਲਾ ਯਾਰ ਮਿੱਠਾ ਨਹੀਂ ਖਾਣਾ, ਮਿੱਠਾ ਡਾਕਟਰ ਨੇ ਕਿਹਾ ਤੁਹਾਡੇ ਵਾਸਤੇ ਮਾਂ ਜੀ ਮਿੱਠਾ ਜ਼ਹਿਰ ਹੈ। ਅਗਰ ਤੁਸੀਂ ਇਹ ਖਾਧੀ ਨਾ ਤੇ ਮੈਂ ਚੀਨੀ ਸਾਰੀ ਚੋਕੇ ਬਾਹਰ ਕੀੜੀਆਂ ਨੂੰ ਪਾ ਦੇਣੀ। ਇੱਕ ਚਮਚੀ ਪਾਈ ਆ, ਤੈਨੂੰ ਪਤਾ ਮੈਂ ਅੱਗੇ ਵੀਡੀਓ ਵੇਖੀ ਤੇਰੇ ਮਾਮੇ ਦੀ। ਉਹੀ ਤੇ ਤੂਫਾਨ ਮੈਂ ਦੱਸਣ ਆਇਆ ਤੁਹਾਨੂੰ, ਉਹੀ ਤੇ ਤੂਫਾਨ ਤੁਹਾਨੂੰ ਮੈਂ ਦੱਸਣ ਆਇਆ ਕਿ ਜਿਹੜਾ ਨਾ ਲੋਕਾਂ ਦੇ ਬਾਰਿਸ਼ਾਂ ਆ ਗਈਆਂ ਤੇ ਸਾਡੇ ਤੂਫਾਨ ਆ ਗਿਆ। ਉਹ ਵੇਖ ਚੁੱਕੀ ਹਾਂ ਮੈਂ, ਵੇਖ ਚੁੱਕੇ ਜੇ ਨਾ? ਹਾਂਜੀ। ਤੇ ਬਸ ਸਾਨੂੰ ਇੱਧਰ ਜਿਹੜਾ ਨਾ ਟੈਨਸ਼ਨ ਦੇ ਕੇ ਹਸਪਤਾਲਾਂ 'ਚ ਪਹੁੰਚਾ ਕੇ ਕੀ ਦਾ ਕੀ ਕਰਾ ਕੇ ਤੇ ਉਧਰ ਜਿਹੜਾ ਨਾ ਸੈਲੀਬ੍ਰੇਸ਼ਨਾਂ ਹੋ ਰਹੀਆਂ ਨੇ, ਪਾਰਟੀਆਂ ਹੋ ਰਹੀਆਂ ਨੇ, ਹੈ ਕੇਕ ਕੱਟੇ ਜਾ ਰਹੇ ਨੇ। ਮੈਨੂੰ ਤਾਂ ਲੱਗਦਾ ਜਿਹੜਾ ਕੇਕ ਹੈ ਨਾ ਇਹ ਕੋਈ 10K ਸੈਲੀਬ੍ਰੇਸ਼ਨ ਨਹੀਂ, ਇਹ ਸੈਲੀਬ੍ਰੇਸ਼ਨ ਅੱਜ ਹੀ ਹੋਣੀ ਸੀ, ਇੱਕ ਦਿਨ ਬਾਅਦ ਹੀ। ਇਹ ਮੈਨੂੰ ਸਾਰਾ ਦਾ ਸਾਰਾ ਇਹੀ ਲੱਗਦਾ ਪਿਆ ਕਿ ਉਹਨਾਂ ਨੇ ਨਾ ਤੁਹਾਡੇ ਹਸਪਤਾਲ ਜਾਣ ਦੀ ਜਿਹੜਾ ਤੁਸੀਂ ਬਿਮਾਰ ਹੋਏ ਡਾਕਟਰ ਕੋਲ ਗਏ ਨਾ, ਦਿਲ ਦੀ ਗੱਲ ਕਹਿੰਦੀਆਂ ਇਹ ਨਨਾਣਾ ਭਰਜਾਈਆਂ ਕਰ ਲੈਂਦੀਆਂ, ਦਿਲ ਦੀ ਗੱਲ ਕਰ ਤਾਂ ਲਈ। ਇਹਦਾ ਮਤਲਬ ਇਹ ਆ ਕਿ ਆਪਦੇ ਦਿਲ ਦਾ ਦੁੱਖ ਨਹੀਂ ਦੱਸਣਾ ਚਾਹੀਦਾ। ਦੱਸੋਗੇ ਤੇ ਆਪ ਹੀ ਜ਼ਲੀਲ ਹੋਵੋਗੇ। ਸਿਰਫ ਅੱਲਾ ਦੇ ਅੱਗੇ ਸ਼ੇਅਰ ਕਰੋ ਜੋ ਦੁੱਖ ਕੇ ਕਿਸੇ ਭੈਣ ਭਰਾ ਦੇ ਅੱਗੇ ਨਹੀਂ ਕਿਸੇ ਦੇ ਅੱਗੇ। ਮਾਂ ਪਿਓ ਤੋਂ ਬਾਅਦ ਕੋਈ ਦੁੱਖ ਤੁਹਾਡਾ ਨਹੀਂ ਵੰਡਦਾ, ਨਾ ਭੈਣ ਭਰਾ ਕੋਈ ਰਿਸ਼ਤੇਦਾਰ ਕੋਈ ਦੁੱਖ ਨਹੀਂ ਵੰਡਦਾ, ਕੋਈ ਯਾਰ ਬੇਲੀ ਕੋਈ ਸੱਜਣ ਨਹੀਂ ਹੁੰਦਾ, ਠੀਕ ਹੈ। ਜਿੰਨੇ ਤੁਹਾਡੇ ਦਿਲ ਦੇ ਵਿੱਚ ਦੁੱਖ ਨੇ, ਤੁਸੀਂ ਰੋਣਾ ਚਾਹੁੰਦੇ, ਜੋ ਕਰਨਾ ਚਾਹੁੰਦੇ, ਜੇ ਮਸਲਾ ਚੁੱਕੋ, ਠੀਕ ਹੈ, ਤੇ ਅੱਲਾ ਅੱਗੇ ਬੈਠ ਕੇ ਦੁਆ ਕਰੋ ਤੇ ਅੱਲਾ ਦੇ ਅੱਗੇ ਅੱਲਾ ਨੂੰ ਸੁਣਾਓ ਬਸ, ਹੋਰ ਦੁਨੀਆ ਤੇ ਕਿਸੇ ਨੂੰ ਨਾ ਸੁਣਾਓ। ਮੈਂ ਆਖਿਆ ਵੀ ਬੰਦਾ ਇਕੱਲਾ ਹੋਵੇ ਤੇ ਪਰੇਸ਼ਾਨ ਮੁੰਡਾ ਚਲ ਜਾਂਦਾ ਤੇ ਇਕੱਲਾ ਹੁੰਦਾ ਬੰਦਾ, ਤੇ ਅਸੀਂ ਨਹੀਂ ਕਿਹਾ ਵੀ ਅਸੀਂ ਜੋ ਹੈਗੇ ਆ। ਕਹਿੰਦੀ ਰੱਬ ਤੇ ਸੁੱਟ ਟੋਰਾਂ, ਰੱਬ ਸਿੱਧੀਆਂ ਹੀ ਕਰਦਾ ਵਾ। ਮੈਂ ਆਖਿਆ ਉਹ ਤਾਂ ਗੱਲ ਠੀਕ ਆ ਨਾ, ਭਰਜਾਈਆਂ ਦਾ ਵੀ ਤਾਂ ਕੋਈ ਹੁੰਦਾ ਹੀ ਹੈ ਨਾ। ਜਿੱਦਾਂ ਕਹਿੰਦੀ ਕੋਈ ਵੀ ਨਹੀਂ ਹੈਗਾ, ਉਹਦਾ ਰੱਬ ਤਾਂ ਹੈਗਾ ਨਾ, ਇਹਦਾ ਮਤਲਬ ਹੈ ਕਿ ਮੇਰਾ ਕੋਈ ਵੀ ਨਹੀਂਗਾ। ਮੈਂ ਨਾ ਕਹਾਂ ਉਹਨਾਂ ਨੇ ਤੇ ਤੁਸੀਂ ਕਿਉਂ ਕਹਿੰਦੇ ਕਿਉਂ ਜੀ? ਮੇਰੇ 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 ਹੁਣ ਮੈਂ ਕਹਿਣਾ ਛੱਡਤਾ, ਹੁਣ ਨਹੀਂ ਮੈਂ ਕਹਿਣਾ ਮੇਰੇ ਮੇਰੇ। ਨਹੀਂ ਤੇ ਤੁਸੀਂ ਜਾ ਕੇ ਮੈਂ ਕਹਿੰਦਾ ਸੈਲੀਬ੍ਰੇਸ਼ਨ ਕਰਿਓ ਨਹੀਂ ਸੀ, ਫਿਰ ਨਾਲ ਜਾ ਕੇ ਉੱਥੇ ਕੇਕ ਕੱਟਿਓ ਨਾ ਸੀ। ਕਹਿੰਦੀ ਜਦੋਂ ਧੀਆਂ ਮਰ ਜਾਣ ਨਾ ਖਾਫੜ ਨੇ ਪੇਕਿਆਂ ਤੋਂ ਹੀ ਆਉਂਦੇ ਆ, ਐਡੀਆਂ ਨਾ ਗੱਲਾਂ ਚੜਾ ਕੇ ਮੂੰਹ ਕਰਿਆ ਕਰ। ਮੈਂ ਕਿਹਾ ਤੁਸੀਂ ਤਾਂ ਅੱਗੇ ਤਿਆਰ ਬੈਠੇ ਹੋਏ ਜੰਮਦੀਆਂ ਹੀ ਨਾ, ਪਹਿਲਾਂ ਹੀ ਖਬਰ ਦੇ ਦਿੰਦੇ।
ਤਾਂ ਉਹਨਾਂ ਨੂੰ ਕਹਿਣਾ ਸੀ ਕਿ ਤੁਸੀਂ ਵੀ ਤੇ ਧੀਆਂ ਹੀ ਜੇ, ਤੁਸੀਂ ਵੀ ਆਖਰ ਕਿਸੇ ਦੀ ਧੀਆਂ ਉਹ ਜੇ ਨਾ। ਨਹੀਂ ਯਾਦ ਹੁੰਦਾ ਉਹਨਾਂ ਨੂੰ, ਅਗਲੀਆਂ ਨੂੰ ਵੇਖ ਕੇ ਯਾਦ ਹੁੰਦਾ ਕਿ ਨਨਾਨਾ ਕਹਿੰਦੀਆਂ ਭੈਣੀਆਂ, ਇਹ ਨਹੀਂ ਸਮਝਦੇ ਅਸੀਂ ਵੀ ਕਿਸੇ ਦੀਆਂ ਨਨਾਨਾ ਵਾ। ਹਰ ਕੋਈ ਕਿਸੇ ਦੀ ਨਨਾਣ, ਕਿਸੇ ਦੀ ਭੈਣ ਭਰਜਾਈ, ਕਿਸੇ ਦੀ ਧੀ, ਕਿਸੇ ਦੀ ਮਾਂ, ਹਰ ਹੈ ਤੇ ਔਰਤ ਹੀ ਔਰਤ ਦੀ ਦੁਸ਼ਮਣ ਹੈ। ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਇਹਨਾਂ ਤਾਂ ਮਰਦ ਨਹੀਂ ਨਾਲੇ ਕਰਦੇ। ਮੈਨੂੰ ਕਹੀ ਜਾਵੇ, ਮੇਰੀਆਂ ਗੁਆਂਢਣਾਂ ਕਹਿੰਦੀਆਂ ਤੁਹਾਡੀਆਂ ਨਨਾਨਾ ਏਡੀਆਂ ਚੰਗੀਆਂ ਵਾ, ਕਦੇ ਨਹੀਂ ਆ ਕੇ ਇੱਥੇ ਰਹੀਆਂ, ਕਦੇ ਭੁੱਲ ਕੇ ਆ ਕੇ ਰਾਤ ਵੀ ਰਹਿ ਜਾਣ, ਕਦੀ ਉਹਨਾਂ ਨੇ ਗਿਲਾ ਨਹੀਂ ਤੁਹਾਡਾ ਕੀਤਾ, ਤੇ ਸਾਡੀਆਂ ਨਨਾਨਾ ਤਾਂ ਆ ਕੇ ਸਾਡੇ ਜੁੰਡੇ ਫੁੱਟ ਜਾਂਦੇ ਆ। ਤੇ ਮੈਂ ਕਿਹਾ ਫੇਰ ਤੁਸੀਂ ਤਾਈਓ ਸਾਨੂੰ ਕਹਿੰਦੀਆਂ ਬੂਹੇ ਤਾਂ ਨਾ ਚੜੋ। ਤੁਰਨਾ ਤੁਹਾਨੂੰ ਗੱਲਾਂ ਦੇ ਵਿੱਚ ਗੱਲ ਕਰਤੇ ਦਿੱਤੀ ਵੀ ਉਹ ਕਹਿੰਦੀਆਂ ਕਦੀ ਆ ਕੇ ਨਹੀਂ ਰਹੀਆਂ, ਤੇ ਮਤਲਬ ਤੁਸੀਂ ਜੇ ਕਿਤੇ ਭੁੱਲੇ ਚੁੱਕੇ ਰਹਿ ਲੈਂਦੇ ਤਾਂ ਤੁਸੀਂ ਵੀ ਨਾ ਰਹੋ ਆ ਕੇ। ਹੈ ਹਾਏ ਕੀ ਜਾਣਾ ਵਾ, ਮਾਂ ਪਿਓ ਦੀ ਢੇਰੀ ਵੱਲ ਵੇਖਦੇ ਆ ਤੇ ਚਲੇ ਜਾਂਦੇ ਆ। ਹਾਂ ਚਲੋ ਕੋਈ ਨਹੀਂ, ਨਾ ਟੈਨਸ਼ਨ ਲਵੋ, ਅੱਲਾ ਖੈਰ ਕਰੇਗਾ। ਹੁਣ ਜਿਹੜਾ ਨਾ ਤੁਹਾਨੂੰ ਤੇ ਮੈਂ ਹੁਣ ਕੇਕ ਲਿਆ ਖਵਾ ਨਹੀਂ ਸਕਦਾ, ਨਹੀਂ ਤੇ ਮੈਂ ਕਹਿੰਦਾ ਤੁਹਾਨੂੰ ਵੀ ਜਿਹੜਾ ਨਾ ਕੇਕ ਲਿਆ ਕੇ ਕੱਟਾਂ। ਆਪ ਅਸੀਂ ਇਹ ਕਿਸੇ ਦਾ ਮੂੰਹ ਰੱਤਾ ਦੇ ਆਦਾ ਮੂੰਹ ਚੰਡਾ ਨਾ ਕਰਨਾ, ਰੱਤਾ ਨਹੀਂ ਕਰਨਾ ਵਾ। ਨਹੀਂ, ਉਹਨਾਂ ਨੇ ਤੁਹਾਨੂੰ ਟੈਨਸ਼ਨ ਦੇਣ ਬਦਲੇ ਉਹਨਾਂ ਨੇ ਕੇਕ ਜਾਣ ਕੇ ਕੱਟਿਆ, ਠੀਕ ਹੈ। ਉਹਨਾਂ ਨੇ ਜਿਹੜਾ ਨਾ ਮਤਲਬ ਟੀਜ਼ ਕਰਨ ਦੇ ਮਾਰੇ, ਤੇ ਮੈਂ ਕਹਿੰਦਾ ਪਿਆ ਹੁਣ ਜਿਹੜਾ ਨਾ ਤੁਹਾਨੂੰ ਜਿਹੜਾ ਨਾ 10 ਪਾਉਂਡ ਦਾ ਕੇਕ ਕੱਟ ਕੇ ਦਵਾ ਪਾ ਰਿਹਾ ਕਿ ਹੁਣ ਅੱਜ ਤੁਹਾਨੂੰ ਡਾਈਟ ਸ਼ੁਰੂ ਕਰਾਈ, ਅੱਜ ਦੂਸਰਾ ਦਿਨ, ਅੱਜ ਮਿੱਠਾ ਖਵਾ ਕੇ ਡਾਕਟਰ ਹਾਚਾ ਨੇ ਕਹਿਣਾ ਬੀਬੀ ਨਾ ਅੱਗੇ ਤੈਨੂੰ 2 ਤੋਂ 3 ਵਾਰੀ ਮੈਂ ਜਿਹੜਾ ਨਾ ਦਵਾਈ ਦੱਸ ਚੁੱਕੀ ਆ, ਚੀਜ਼ਾਂ ਦੱਸ ਚੁੱਕੀ ਆ, ਤੇ ਤੂੰ ਹਰ ਵਾਰੀ ਜਿਹੜਾ ਨਾ ਪਰਹੇਜ਼ ਨਹੀਂ ਕਰਦੇ। ਅੱਲਾਹ ਪਾਕ ਉਹਨਾਂ ਨੂੰ ਹੋ 4-4 ਕੇਕ ਕੱਟਣ ਦੀ ਤਵੀਕ ਦੇਵੇ, ਰੱਜ ਕੇ ਰਜਾਵੇ, ਬਹੁਤਾ ਦੇਵੇ, ਇੰਨਾ ਕੁ ਦੇਵੇ ਕਿ ਜਿੰਨਾ ਕੋ ਉਹਨਾਂ ਕੋ ਸੰਭਾਲਿਆ ਵੀ ਨਾ ਜਾਵੇ। ਸਾਡੀ ਧੀਆਂ ਦੀ ਤਾਂ ਇਹ ਦੁਆ ਹੁੰਦੀ, ਇਸ ਤਰ੍ਹਾਂ ਰਾਤੀ ਉੱਠ ਕੇ ਕਹਿੰਦੇ ਯਾ ਅੱਲਾ ਸਾਡੇ ਮਾਪਿਆਂ ਨੂੰ ਖੈਰ ਦੀ ਵਾ ਆਵੇ, ਸਾਡੇ ਭਰਾਵਾਂ ਨੂੰ ਅੱਲਾਹ ਪਾਕ ਇੰਨੀ ਲੰਮੀ ਉਮਰ ਦੇ, ਸਦਾ ਜ਼ਿੰਦਗੀ ਜਵਾਨੀਆਂ ਵਾ ਮਾਨਣ, ਸਦਾ ਜ਼ਿੰਦਗੀ ਵਾਸਤੇ ਰਹਿਣ। ਲੇਕਿਨ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ। ਇਹ ਜਿਹੜਾ ਹੁਣ ਨਾ ਗੱਲ ਜਾਣ ਕੇ ਵਧਾ ਰਹੇ ਨੇ, ਠੀਕ ਹੈ। ਹੁਣ ਗੱਲ ਕੋਈ ਵੀ ਨਹੀਂ ਸੀ ਹੈ, ਛੋਟੀ ਜੀ ਗੱਲ ਸੀ, ਉਦੋਂ ਵੀ ਜਾਣ ਕੇ ਵਧਾਈ, ਪਾਕ ਦੀਆਂ ਗੱਲਾਂ ਜੀ, ਮੁੰਡੇ ਨੇ ਇੰਜ ਕਰਤਾ, ਮੁੰਡੇ ਨੇ ਇੰਜ ਕਰਤਾ, ਠੀਕ ਹੈ। ਮੁੰਡੇ ਨੇ ਉਹਨਾਂ ਨੂੰ ਰੋਟੀ ਪਾਣੀ ਵੀ ਨਹੀਂ ਪੁੱਛਣ ਦਿੱਤਾ, ਮੁੰਡੇ ਨੇ ਆਉਂਦਿਆਂ ਉਹਨਾਂ ਨੂੰ ਕੰਮ ਤੇ ਲਾਤਾ, ਕੱਪੜੇ ਧਵਾਏ, ਸਾਰੇ ਕੰਮ ਕਰਾਏ, ਠੀਕ ਹੈ। ਮੁੰਡੇ ਨੂੰ ਉਹਨਾਂ ਨੇ ਫਰੌਨ ਬਣਾ ਛੱਡਿਆ 2 ਮਿੰਟਾਂ ਦੇ ਵਿੱਚ, ਠੀਕ ਹੈ, ਸਾਰੀਆਂ ਗੱਲਾਂ ਮੰਨ ਲਈਆਂ। ਲੇਕਿਨ ਜਿਹੜਾ ਹੁਣ ਗੱਲਾਂ ਹੋਰ ਵਧਾ ਰਹੇ ਨੇ ਨਾ, ਤੇ ਹੁਣ ਬਾਕੀ ਤੁਹਾਨੂੰ ਪਤਾ ਲੱਗਿਆ। ਮੈਨੂੰ 7 ਜਣੀਆਂ ਨੇ ਫੋਨ ਕਰਕੇ ਸਤਾ ਲਿਆ, ਹੈ ਨਹੀਂ ਕੀ ਹੋਇਆ ਵਾ। ਮੈਂ ਕਿਹਾ ਕੁਛ ਨਹੀਂ ਹੋਇਆ, ਨਹੀਂ ਛੱਡਿਆ ਕਰਵਾਰ, ਘਰ ਦੀ ਕਹਾਣੀ ਆ, ਕੋਈ ਨਹੀਂ। ਆਂਦੀ ਤੂੰ ਤਾਂ ਇਦਾਂ ਦੀ ਨਹੀਂ ਹੈਗੀ, ਤੇਰੇ ਨਾਲ ਇਦਾਂ ਕਿਉਂ ਹੁੰਦੀ ਆ, ਕਿਉਂ ਕਰਦੇ ਆ। ਮੈਂ ਕਹਿੰਦੇ ਉਹ ਜਣੇ ਸਿਆਣੇ ਆਂਦੇ ਆ ਨਾ, ਜਿਹੜਾ ਬੰਦਾ ਸਾਰੀ ਜ਼ਿੰਦਗੀ ਰਿਸ਼ਤਿਆਂ ਨੂੰ ਜੋੜਦਾ ਰਵੇ ਨਾ, ਉਹਦੇ ਮੂੰਹ ਤੇ ਲਾਹਨਤਾਂ ਪੈਂਦੀਆਂ। ਉਹਨੂੰ ਇੰਜ ਹੀ ਹੁੰਦਾ ਜਿਹੜਾ, ਮੈਂ ਤਾਂ ਕਹਿੰਦਾ ਜਿੰਨੇ ਤੁਸੀਂ ਜ਼ਿਆਦਾ ਚੰਗੇ ਬਣੋਗੇ ਨਾ, ਠੀਕ ਹੈ, ਤੇ ਓਨਾ ਹੀ ਤੁਹਾਨੂੰ ਬੁਰਾ ਬਣਾਇਆ ਜਾਏਗਾ। ਤੇ ਬਿਹਤਰ ਇਹੀ ਹੈ ਇਹਦੇ ਵਿੱਚ ਕਿ ਤੁਸੀਂ ਨਾ ਬੁਰੇ ਬਣ ਜਾਓ, ਠੀਕ ਹੈ। ਇੱਕ ਵਾਰੀ ਬੁਰੇ ਬਣ ਜਾਓ, ਜਿਸ ਤਰ੍ਹਾਂ ਕਹਿੰਦੇ ਨਾ ਕਿ ਕਿਸੇ ਨੂੰ ਤੁਸੀਂ ਪੈਸੇ ਦੇ ਦਿੱਤੇ ਉਧਾਰੇ, ਤੇ ਅਗਲਾ ਬੰਦਾ ਫਿਰ ਵਾਪਸ ਮੰਗੋ ਨਾ, ਤੇ ਤੁਸੀਂ ਬੁਰੇ ਬਣ ਜਾਂਦੇ। ਉਹ ਵਾਪਸ ਮੰਗ ਕੇ ਬੁਰੇ ਬਣਨ ਨਾਲੋਂ ਬਿਹਤਰ ਹੈ ਕਿ ਤੁਸੀਂ ਦੇਣ ਦੇ ਟਾਈਮ ਤੇ ਇਨਕਾਰ ਕਰ ਦਿਓ ਸਿੱਧਾ, ਤੇ ਬੁਰੇ ਬਣ ਜਾਓ। ਇਹ ਜ਼ਿਆਦਾ ਬਿਹਤਰ ਹੈ। ਐਸੇ ਤਰ੍ਹਾਂ ਹੀ ਤੁਸੀਂ ਰਿਸ਼ਤਿਆਂ ਨੂੰ ਜੋੜਨ ਦੀ ਕੋਸ਼ਿਸ਼ ਨਾ ਕਰੋ। ਜੇ ਅਗਲਾ ਬੰਦਾ ਤੁਹਾਡੇ ਨਾਲ ਨਹੀਂ ਜੁੜਨ ਦੀ ਕੋਸ਼ਿਸ਼ ਕਰਦਾ ਨਾ, ਤਾਂ ਤੁਸੀਂ ਵੀ ਕੋਸ਼ਿਸ਼ ਨਾ ਕਰੋ, ਹੱਥ ਚੱਕ ਲਓ। ਜਿੰਨਾ ਅਗਲਾ ਬੰਦਾ ਹੱਥ ਵਧਾਵੇ ਓਨਾ ਹੀ ਤੁਸੀਂ ਵਧਾਓ, ਬਹੁਤਾ ਵਧਣ ਦੀ ਕੋਈ ਲੋੜ ਨਹੀਂ ਹੈਗੀ। ਬਹੁਤਾ ਵਧਣ ਦੀ ਜਿੰਨੀ ਜ਼ਿਆਦਾ ਤੁਸੀਂ ਕੋਸ਼ਿਸ਼ ਕਰੋ, ਅਗਲਾ ਸਮਝੇਗਾ ਪਤਾ ਨਹੀਂ ਇਹਨੂੰ ਸਾਡੀ ਕੀ ਕਾਨ ਹੈ, ਪਤਾ ਨਹੀਂ ਇਹਨੂੰ ਕੀ ਹੈ, ਠੀਕ ਹੈ ਨਾ। ਹੁਣ ਕੱਲ ਬਹੁਤ ਸਾਰੇ ਲੋਕ ਮੇਰੇ ਥੱਲੇ ਕਮੈਂਟ ਸੈਕਸ਼ਨ 'ਚ ਆ ਕੇ ਕਹਿ ਰਹੇ ਸੀ ਜੀ ਅਸੀਂ ਤੁਹਾਨੂੰ ਅਨਸਬਸਕ੍ਰਾਈਬ ਕਰ ਦੇਣਾ, ਅਸੀਂ ਤੁਹਾਨੂੰ ਇੰਜ ਕਰ ਦੇਣਾ, ਇੰਜ ਕਰ ਦੇਣਾ। 100 ਬਿਸਮਿਲ੍ਲਾ ਭਾਈ ਕਰੋ, ਮੈਨੂੰ ਕੋਈ ਮਸਲਾ ਨਹੀਂ, ਠੀਕ ਹੈ। ਰਿਜ਼ਕ ਦੇਣ ਵਾਲੀ ਅੱਲਾ ਦੀ ਜ਼ਾਤ ਹੈ, ਠੀਕ ਹੈ। ਰਿਜ਼ਕ ਨਾ ਤੁਸੀਂ ਦੇਣਾ, ਤੇ ਨਾ ਹੀ ਜਿਹੜਾ ਨਾ ਬੰਦੇ ਦੇ ਹੱਥ ਦੇ ਵਿੱਚ ਕਿਸੇ ਦਾ ਰਿਜ਼ਕ ਹੈ, ਠੀਕ ਹੈ ਨਾ। ਰਿਜ਼ਕ ਦੇਣ ਵਾਲੀ ਅੱਲਾ ਦੀ ਜ਼ਾਤ ਹੈ, ਠੀਕ ਹੈ ਨਾ। ਹਾਂ, ਤੇ ਇਹ ਜਿਹੜਾ ਨਾ ਜਿਹੜੇ ਇੰਜ ਦੀਆਂ ਆ ਕੇ ਗੱਲਾਂ ਕਰਦੇ ਨਾ ਫਜ਼ੂਲ, ਉਹ ਤੁਸੀਂ 100 ਵਾਰੀ ਕਰੋ। ਕਮੈਂਟ ਸੈਕਸ਼ਨ ਖੁੱਲ੍ਹਾ ਹੈ, ਤੁਹਾਡੇ ਵਾਸਤੇ ਖੁੱਲ੍ਹਾ ਹੈ, ਠੀਕ ਹੈ। ਆਪਾਂ ਬੰਦ ਨਹੀਂ ਕਰਦੇ, ਜੋ ਤੁਹਾਡਾ ਦਿਲ ਕਰਦਾ ਆ ਕੇ ਬੋਲੋ ਨੂੰ ਤੁਸੀਂ ਬੋਲੋ, 100 ਬਿਸਮਿਲ੍ਲਾ 100 ਵਾਰੀ ਬੋਲੋ, ਕੋਈ ਮਸਲਾ ਨਹੀਂ। ਤੇ ਤੁਸੀਂ ਹੁਣ ਚੂਰੀ ਕਿਉਂ ਕੁੱਟੀ ਜਾ ਰਹੇ? ਮੈਨੂੰ ਇਹ ਗੱਲ ਸਮਝ ਨਹੀਂ, ਮੈਂ ਤੁਹਾਨੂੰ ਕਿਹਾ ਚੂਰੀ ਨਹੀਂ ਖਾਣੀ ਤੁਸੀਂ। ਚੂਰੀ ਪੁੱਤ ਮੈਂ ਤਾਂ ਨਾ ਇਹ ਪਰਿੰਦਿਆਂ ਨੂੰ ਪਾਉਣੀ ਆ, ਖੈਰ ਤਾਂ ਆ ਪਰਿੰਦਿਆਂ ਨੂੰ ਪਾ ਦੇਣਾ ਬਿਹਤਰ ਆ, ਆ ਪਰਿੰਦਿਆਂ ਨੂੰ ਪਾ ਦੇਣਾ ਬਿਹਤਰ ਆ। ਆ ਜਿਹੜਾ ਇਨਸਾਨਾਂ ਨੂੰ ਖਵਾਉਣ ਨਾਲੋਂ ਨਾ ਆ ਜਾਨਵਰਾਂ ਨੂੰ ਖਵਾ ਦਿਓ ਬਿਹਤਰ। ਕੋਈ ਗੱਲ ਤਾਂ ਨਹੀਂ ਕਰਦੇ, ਕੋਈ ਤਾਨਾ ਤਾਂ ਨਹੀਂ ਮਾਰਦੇ, ਸੁੱਕੀ ਖਵਾ ਦਿਓ, ਮਿੱਸੀ ਖਵਾ ਦਿਓ। ਆਪਣੇ ਤਾਂ ਘਰਾਂ 'ਚ ਹੀ ਖਾਣਾ, ਰੱਬ ਨੇ ਰੋਜ਼ੀ ਲਿਖੀ ਸਾਡੇ ਨਾਲ, ਇਹਨਾਂ ਪਰਿੰਦਿਆਂ ਦੀ, ਚਿੜੀਆਂ, ਜਾਨਵਰਾਂ ਦੀ, ਤੇ ਉਹਨਾਂ ਵਾਸਤੇ ਚੂਰੀ ਬਣਾਈ। ਸੁੱਕੀ ਰੋਟੀ ਪਾ ਦਿੱਤੀ ਸੀ, ਉਹਨਾਂ ਖਾਧੀ ਨਹੀਂ, 2-3 ਦਿਨ ਹੋ ਗਏ, ਤੇ ਮੈਂ ਕਿਹਾ ਚੱਲ ਅੱਜ ਮੈਂ ਚੂਰੀ ਬਣਾ ਕੇ ਪਾ ਦੇਣੀ, ਖਰੇ ਖਾ ਲੈਣਗੇ। ਵਾਹ ਬਈ ਵਾਹ, ਹੁਣ ਤੇ ਪਰਿੰਦਿਆਂ ਨੂੰ ਵੀ ਚੂਰੀਆਂ ਹੈ, ਤੇ ਤੁਸੀਂ ਦੇਸੀ ਘਿਓ ਪਾਉਂਦੇ ਯਾਰ। ਪੁੱਤ ਦੇਸੀ ਘਿਓ ਆਪਾਂ ਖਾਂਦੇ ਨਹੀਂਗੇ, ਤੇ ਹੈ ਵੀ ਕੋਈ ਨਹੀਂ। ਜੇ ਤੁਸੀਂ ਮੈਨੂੰ ਕਹਿੰਦੇ ਕਿ ਪਰਿੰਦਿਆਂ ਨੂੰ ਚੂਰੀ ਬਣਾਉਣੀ, ਮੈਂ ਪੂਰਾ ਪਾਈਆ ਲਿਆਉਂਦਾ, ਕਿਹੜਾ ਇੰਨਾ ਮਨ ਪੈ ਜਾਣਾ ਸੀ, ਪੂਰਾ ਪਾਈਆ ਪੈ ਜਾਂਦਾ। ਸੱਚ ਇੱਕ ਹੋਰ ਗੱਲ, ਕੱਲ ਨੂੰ ਮੈਂ 2-4 ਬੰਦੇ ਦੇ ਕਮੈਂਟ ਪੜ੍ਹੇ, ਕਹਿੰਦੇ ਜੀ ਹੁਣ ਪੈਸੇ ਆ ਗਏ ਨੇ ਥੋੜੇ ਜਿਹੇ ਨਾ, ਤੇ ਹੁਣ ਜਿਹਨਾਂ ਨੇ ਛਾਲਾ ਮਾਰਨ ਲੱਗ ਗਿਆ। ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਪੈਸੇ ਆਏ ਕਿਹੜੇ ਨੇ, ਤੇ ਪੈਸੇ ਆਏ ਕਿੱਥੋਂ ਨੇ। ਹਜੇ ਤੱਕ ਜਿਹੜਾ ਨਾ, ਹਜੇ ਤੱਕ YouTube ਦੇ ਉੱਤੋਂ ਮੈਂ ਕੋਈ ਪੈਸਾ ਨਹੀਂ ਕਢਾਇਆ, ਠੀਕ ਹੈ ਨਾ। ਜਿਹੜੇ ਬਣੇ ਨੇ ਕੋਈ ਉਹ ਅਕਾਊਂਟ ਦੇ ਵਿੱਚ ਹੀ ਪਏ ਨੇ, ਮੈਂ ਕੋਈ ਪੈਸਾ ਨਹੀਂ ਕਢਾਇਆ। ਸੋਸ਼ਲ ਮੀਡੀਆ ਤੋਂ ਜਿਹੜੇ ਪੈਸੇ ਆਉਂਦੇ ਨੇ ਮੈਂ ਕਢਾਉਂਦਾ ਨਹੀਂ, ਸ਼ੁਕਰ ਅੱਲਾ ਦਾ, ਅਲਹਮਦੁਲਿਲਾ, ਠੀਕ ਹੈ। ਅੱਲਾ ਪਾਕ ਨੇ ਬਥੇਰਾ ਦਿੱਤਾ ਹੈ, ਜਿੰਨਾ ਦਿੱਤਾ ਹੈ, ਠੀਕ ਹੈ। ਅੱਲਾ ਪਾਕ ਦੀ ਜ਼ਾਤ ਨੇ ਬਥੇਰਾ ਦਿੱਤਾ ਹੈ, ਕਿਸੇ ਦੇ ਅੱਗੇ ਕਦੀ ਹੱਥ ਨਹੀਂ ਫੈਲਾਇਆ, ਠੀਕ ਹੈ। ਅੱਲਾ ਪਾਕ ਆਪਦੇ ਘਰ 'ਚੋਂ ਦਿੰਦੇ ਨੇ, ਅਸੀਂ ਖਾਂਦੇ ਹਾਂ, ਠੀਕ ਹੈ, ਆਪਦੀ ਮਿਹਨਤ ਕਰਦੇ ਹਾਂ। ਸਿਰਫ ਇਹ ਹੀ ਨਹੀਂ ਹੈ ਕਿ ਜੇ ਤੁਸੀਂ ਵੇਖਦੇ ਮੈਂ ਸੋਸ਼ਲ ਮੀਡੀਆ ਤੇ ਸਿਰਫ ਮੈਂ ਵੀਡੀਓ ਬਣਾਉਣਾ, ਤੇ ਬਾਕੀ ਮੈਂ ਸਾਰਾ ਦਿਨ ਜਿਹੜਾ ਨਾ ਸੁੱਤਾ ਪਿਆ ਰਹਿਣਾ ਮੰਜੇ ਤੇ ਖਰਾਟੇ ਮਾਰਦਾ ਹੈ,
ਠੀਕ ਹੈ ਇੰਜ ਨਹੀਂ, ਠੀਕ ਹੈ ਨਾ ਭਾਈ। ਅਸੀਂ ਜਿਹੜਾ ਨਾ ਸਾਰੀ ਰਾਤ ਸੌਂਦਾ ਨਹੀਂ, 3-3 ਘੰਟੇ ਸੌਂਦੇ ਹਾਂ, ਰਾਤਾਂ ਕੱਟੀਆਂ ਨੇ, ਮਿਹਨਤਾਂ ਕਰੀਦੀਆਂ ਨੇ, ਠੀਕ ਹੈ ਨਾ। ਮੈਂ ਜੋ ਵੀ ਕਰਦਾ, ਮੇਰੀ 2-3 ਜਗ੍ਹਾ ਤੇ ਇਨਵੈਸਟਮੈਂਟ ਵੀ ਹੈ, ਮੈਨੂੰ ਉੱਥੋਂ ਵੀ ਪੈਸੇ ਆਉਂਦੇ ਨੇ, ਠੀਕ ਹੈ। ਮਿਹਨਤਾਂ ਕਰੀਦੀਆਂ ਨੇ, ਐਵੇਂ ਵੀਡੀਓ ਦੇ ਥੱਲੇ ਫਜ਼ੂਲ ਕਮੈਂਟ ਨਹੀਂ ਕਰੀਦੇ ਜਿਹੜਾ ਨਾ ਜਾ ਕੇ ਨਾ ਕਿ ਜੀ ਇਹ ਜਿਹੜਾ ਨਾ ਇੱਥੋਂ ਪੈਸੇ ਕਰ ਲੈ, ਇੱਥੋਂ ਪੈਸੇ ਕਰ ਲੈ, ਸ਼ਾਰਟਕਟ ਨਹੀਂ ਲੱਭੀਦੇ। ਲੌਂਗ ਟਰਮ ਕਰੀਦਾ, ਮਿਹਨਤ ਕਰੀਦੀ ਹੈ, ਰਾਤਾਂ ਕੱਟੀਦੀਆਂ ਨੇ। 10 ਸਾਲ ਹੋ ਗਏ ਨੇ ਮੈਂ ਸੌਫਟਵੇਅਰ ਇੰਜੀਨੀਅਰ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ, ਠੀਕ ਹੈ ਨਾ। ਸ਼ੁਕਰ ਅਲਹਮਦੁਲਿਲਾ, ਅੱਲਾ ਨੇ ਬਥੇਰਾ ਦਿੱਤਾ। ਇਹਦੀ ਸੁਣੇ ਨਾ ਗੱਲ ਹੈ, ਜਿਹੜੇ ਇਦਾਂ ਕਹਿੰਦੇ ਆ ਨਾ ਕਈ ਜਾਣ, ਅੱਲਾ ਉਹਨਾਂ ਨੂੰ ਹੋਰ ਦਵੇ, ਰੱਜ ਕੇ ਜਾਵੇ, ਉਹਨਾਂ ਨੂੰ ਵੀ ਰੱਬ ਅੱਲਾ ਤਾਲਾ ਇੰਨੀ ਰੋਜ਼ੀ ਦਵੇ ਜਿੰਨੀ ਉਹਨਾਂ ਕੋ ਸੰਭਾਲੀ ਨਾ ਜਾਵੇ। ਕਿਸੇ ਵੱਲ ਵੇਖ ਕੇ ਪੁੱਤਰਾ ਢਿੱਡ ਨਹੀਂ ਫੜੀਦਾ, ਉਹਦੇ ਵੱਲ ਵੇਖ ਕੇ ਨਾ ਆਪਦੀ ਵਾਰੀ ਦਾ ਇੰਤਜ਼ਾਰ ਕਰੀਦਾ ਵਾ। ਪਰ ਜਿੰਨੇ ਢਿੱਡ ਫੜਿਆ ਨਾ, ਮੈਂ ਕਹਾਂ ਤੁਹਾਨੂੰ ਜਾਗੂ ਲੋਟਾ ਦੇ ਦੇਣਾ। ਜਾਗੂ ਵਾਟਾ ਦੇ ਫਿਰ ਮੌਕਾ ਮਾ ਚਲੋ ਇਹਨੂੰ ਭਰੋ ਦੇ, ਮੈਂ ਪਾ ਕੇ ਆਵਾਂ। ਇਹ ਛੱਤ ਤੇ ਲੈ ਕੇ ਜਾਣੀ। ਛੱਤ ਤੇ ਹਜੇ ਨਹੀਂ, ਬਾਹਰ ਬਾਰਿਸ਼ ਵਾਲਾ ਫੁੱਲ ਮੌਸਮ ਤੇਜ਼ ਹੋ ਗਿਆ, ਹਵਾ ਚੱਲ ਪਈ ਏ ਤੇ ਬੱਦਲ ਬੇਬੇ ਕਾਫੀ ਜ਼ਿਆਦਾ ਨੇ, ਤੇ ਕੋਈ ਪਤਾ ਨਹੀਂ ਬਾਰਿਸ਼ ਆ ਜਾਵੇ। ਛੱਤ ਤੇ ਜੇ ਬਾਰਿਸ਼ ਆ ਗਈ ਤੇ ਖਰਾਬ ਹੋ ਜਾਏਗੀ ਸਾਰੀ, ਫਿਰ ਫਾਇਦਾ। ਮੈਂ ਕਿਹਾ ਝੱਟ ਖਲੋ ਜਾਂਦੇ ਆ, ਝੱਟ ਖਲੋ ਜਾਂਦੇ ਆ, ਬਾਰਿਸ਼ ਵੇਖ ਲਈ ਇੱਕ ਦਫਾ ਫਿਰ ਪਾ ਦਾਂਗੇ। ਨਾਲ ਹੁਣ ਦੁਪਹਿਰੇ ਆਸਣ ਪੈਂਦੇ ਹੋਣੇ, ਅਸਰ ਟਾਈਮ ਹੋਣੇ ਨੇ। ਜਿਵੇਂ ਆਂਦੇ ਨਾ ਸਾਰੀ ਉਮਰ ਆਟਾ ਗੁੱਦਾ, ਲੱਖਾਂ ਕੀਤੇ ਪੇੜੇ, ਗਈ ਜਵਾਨੀ ਆਇਆ ਬੁਢੇਪਾ, ਕੋਈ ਨਾ ਲੱਗਦਾ ਨੇੜੇ। ਹਾਏ ਕੀ ਬਾਤ ਹੈ, ਕੀ ਬਾਤ। ਬੇਬੇ ਨੇ ਤੇ ਲਵੀ ਫੈਰ ਕੱਢ ਛੱਡੇ ਨੇ, ਕੀ ਬਾਤ ਹੈ ਬਲਕੀਸ ਨਿਆਜ਼। ਉਹਨਾਂ ਚਿਰ ਭੈਣਾ ਭਰਾ ਹੁੰਦੇ ਜਿੰਨਾ ਚਿਰ ਮਾਂ ਬਾਬਾ ਜੀਂਦੇ ਆ, ਇੱਕ ਚੁੱਲ੍ਹੇ ਤੇ ਬਹਿ ਕੇ ਖਾਂਦੇ ਆ, ਇੱਕ ਥਾਂ ਤੇ ਬਹਿ ਕੇ ਪਕਾਉਂਦੇ ਆ। ਭੈਣਾ ਭਰਾ ਕੁਆਰੇ ਹੁੰਦੇ, ਉਦੋਂ ਭੈਣਾ ਭਰਾ ਦਾ ਰਿਸ਼ਤਾ ਹੁੰਦਾ ਭੈਣਾ ਭਰਾਵਾਂ ਵਾਲਾ। ਤੇ ਸਿਆਣੇ ਆਂਦੇ ਰਿਸ਼ਤਿਆਂ 'ਚ ਵਫਾ ਨਹੀਂ ਹੁੰਦੀ, ਵਫਾ ਹੁੰਦੀ ਫਿਤਰਤ 'ਚ ਤੇ ਉਹਨਾਂ ਦੀ ਪਰਵਰਿਸ਼ 'ਚ। ਰਿਸ਼ਤਾ ਤਾਂ ਕੋਈ ਵੀ ਬੰਦੇ ਦਾ ਬਣ ਜਾਂਦਾ ਵਾ, ਉਹਦੇ 'ਚ ਵਫਾ ਥੋੜਾ ਹੁੰਦੀ ਆ। ਇਹੋ ਜਿਹੇ ਰਿਸ਼ਤੇ ਹੈਗੇ ਜਿਹੜੇ ਖੜੇ ਖੜੋਤੇ ਪੈਰਾਂ ਥੱਲੇ ਆਰੀ ਫੇਰ ਜਾਂਦੇ ਆ ਤੇ ਸੀਨੇ ਨਾਲ ਲਾ ਕੇ ਕਾਲਜਾ ਕੱਢ ਲੈਂਦੇ ਆ। ਰਿਸ਼ਤੇਦਾਰੀਆਂ 'ਚ ਵਫਾ ਨਹੀਂ ਹੁੰਦੀ, ਰਿਸ਼ਤੇਦਾਰੀ ਹੁੰਦੀ ਆ ਉਸ ਇਨਸਾਨ ਨੇ ਜਿੰਦੀ ਅੱਛੀ ਤਰਬੀਅਤ ਹੋਈ ਹੋਵੇ, ਉਹਦੇ ਵਿੱਚ ਹੁੰਦੀ ਵਫਾ। ਵਫਾ ਨਹੀਂ ਵੇਖਦੇ, ਰਿਸ਼ਤੇਦਾਰੀ ਨਹੀਂ ਹੁੰਦੀ ਵਫਾ ਦੀ। ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੇ ਨਾ ਚੁੱਲ੍ਹੇ ਨੂੰ ਸਵਾਲ ਪੁੱਛਿਆ ਕਿ ਜਿਹੜਾ ਨਾ ਖਾਨਦਾਨ ਪੂਰੇ ਦਾ ਪੂਰਾ ਜਿਹੜਾ ਨਾ ਵੰਡਿਆ ਗਿਆ। ਚੁੱਲ੍ਹਾ ਕਹਿੰਦਾ ਖਾਨਦਾਨ ਨਹੀਂ ਵੰਡੀਚਾ, ਕਹਿੰਦਾ ਇੱਕ ਟਾਈਮ ਸੀ ਇੱਥੇ ਚਾਚੇ ਤਾਏ ਦਾਦਾ, ਠੀਕ ਹੈ, ਸਾਰੇ ਇਕੱਠੇ ਹੁੰਦੇ ਸੀ, ਕੋਈ 5-3 ਜਣਿਆਂ ਦਾ ਟੱਬਰ ਹੁੰਦਾ ਸੀ, ਤੇ ਇੱਕੋ ਹਾਂਡੀ ਦੇ ਵਿੱਚ ਐਸੇ ਚੁੱਲ੍ਹੇ ਦੇ ਉੱਤੇ ਪੱਕਦਾ ਸੀ। ਸਵੇਰ ਦੁਪਹਿਰ ਸ਼ਾਮ 24 ਘੰਟੇ ਚੁੱਲ੍ਹਾ ਕਹਿੰਦਾ ਮੈਂ ਪੱਕਦਾ ਸੀ, ਹਾਂਡੀ ਰੋਟੀ ਪੱਕਦੀ ਸੀਗੀ, ਠੀਕ ਹੈ। ਤੇ ਸਾਰਾ ਜਿਹੜਾ ਨਾ ਸਾਰੇ ਜਣੇ ਇਕੱਠੇ ਸੀ, ਉਹ ਸਾਰੇ ਜਣੇ ਵੱਖੋ ਵੱਖ ਹੋਏ ਤੇ ਜਿਹੜਾ ਨਾ ਵਿਹੜੇ ਦੇ ਵਿੱਚ 5 ਚੁੱਲ੍ਹੇ 6 ਚੁੱਲ੍ਹੇ ਬਣ ਗਏ। ਹੁਣ ਸਾਰੇ ਚੁੱਲ੍ਹਿਆਂ ਦੇ ਉੱਤੇ ਥੋੜਾ ਥੋੜਾ ਪੱਕਣ ਲੱਗ ਗਿਆ। ਚੁੱਲ੍ਹਾ ਕਹਿੰਦਾ ਉਹ ਵੱਖਰੇ ਨਹੀਂ ਹੋਏ, ਮੈਂ ਵੱਖਰਾ ਹੋ ਗਿਆ ਵਾਂ, ਠੀਕ ਹੈ। ਤੇ ਇਹੀ ਗੱਲ ਏ, ਠੀਕ ਹੈ। ਸਮਝਣ ਵਾਲਿਆਂ ਨੇ ਸਮਝ ਜਾਣਾ ਕਿ ਇਹਦਾ ਕੀ ਮਤਲਬ ਹੈ, ਜਿਹਨਾਂ ਨਹੀਂ ਸਮਝਣਾ ਉਹਨਾਂ ਦੇ ਉੱਤੋਂ ਦੀ ਲੰਘ ਜਾਣੀ ਫੁਰ ਕਰਕੇ। ਤੇ ਹੁਣ ਮੈਨੂੰ ਗਰਮੀ ਬਹੁਤ ਲੱਗਣ ਡਈ, ਪਸੀਨਾ ਆ ਗਿਆ, ਤੇ ਹੁਣ ਜਿਹੜਾ ਮੈਂ ਇੱਕ ਦਫਾ ਸ਼ਾਵਰ ਲਵਾਂ, ਪਹਿਲੇ ਮੋਟਰ ਚ ਆ ਰਹੀ ਹੈ ਪਾਣੀ, ਠੰਡਾ ਬਰਫਾਂ ਵਾਲਾ, ਜਾਂ ਤੇ ਬਾਰਿਸ਼ ਪੈ ਜਾਂਦੀ ਹੈ ਤੇ ਫਿਰ ਬਾਰਿਸ਼ ਚ ਨਹਾਉਂਦੇ ਆ, ਜੇ ਬਾਰਿਸ਼ ਨਹੀਂ ਪੈਂਦੀ ਜਲਦੀ ਨਾਲ ਸ਼ਾਵਰ ਲੈ ਲਾਂ, ਕਿਉਂਕਿ ਪਾਣੀ ਠੰਡਾ ਠੰਡਾ ਹੈ। ਮੋਟਰ ਬੰਦ ਹੋ ਗਈ, ਪਾਣੀ ਤੱਤਾ ਹੋ ਜਾਣਾ। ਡੋਰਾ ਸੁੱਟੋ ਰੱਬ ਤੇ, ਰੱਬ ਜੋ ਵੀ ਕਰਦਾ ਬਿਹਤਰ ਕਰਦਾ। ਜੋ ਅਸੀਂ ਕਹਿੰਦੇ ਆ ਨਾ ਰੱਬ ਨੂੰ ਉਹ ਨਹੀਂ ਪਸੰਦ। ਅੱਛਾ ਮੰਗਿਆ ਕਰੋ ਰੱਬ ਕੋਲ, ਬਿਹਤਰੀ ਮੰਗਿਆ ਕਰੋ, ਤੇ ਅੱਲਾਹ ਤਾਲਾ ਮੰਗਿਆ ਦਿੰਦਾ ਵੀ ਆ। ਲੇਕਿਨ ਜੋ ਵੀ ਗੱਲ ਹੈ, ਤੁਹਾਡੇ ਭਰਾ ਨੇ ਜਿਹੜਾ ਕੇਕ ਕੱਟਿਆ ਨਾ, ਮੇਰੇ ਦਿਲ ਦੇ ਉੱਤੇ ਛੁਰੀ ਮਾਰੀ, ਮੈਂ ਤੁਹਾਨੂੰ ਦੱਸੀ ਜਾ ਰਿਹਾ। ਕੋਈ ਗੱਲ ਨਹੀਂ, ਸਬਰ ਨੂੰ ਅਜਰ ਆ, ਅੱਲਾਹ ਤਾਲਾ ਸਬਰ ਕਰਦਾ। ਮੈਂ ਤੁਹਾਨੂੰ ਨਹੀਂ ਮੈਨੂੰ ਗੁੱਸਾ ਆ ਰਿਹਾ ਬਾਰ-ਬਾਰ, ਫੇਰ ਨਹੀਂ ਇੱਕ ਮਿੰਟ ਮੇਰੀ ਗੱਲ, ਮੈਨੂੰ ਗੁੱਸਾ ਆ ਰਿਹਾ ਬਾਰ-ਬਾਰ। ਮੈਂ ਕਹਿੰਦਾ ਤੁਸੀਂ ਬੇਬੇ ਮੈਨੂੰ ਤੇ ਹੋ ਗਿਆ ਹਫਤਾ ਡਾਈਟ ਨੂੰ, ਮੈਂ ਤੇ ਹੁਣ ਤੋੜ ਨਹੀਂ ਸਕਦਾ। ਮੈਂ ਕੇਕ ਲਿਆਉਣਾ ਤੇ ਤੁਸੀਂ ਅੱਜ ਡਾਈਟ ਸ਼ੁਰੂ ਕੀਤੀ, ਤੁਸੀਂ ਇੱਕ ਦਫਾ ਕੇਕ ਇੱਕ ਪੂਰਾ ਖਾਣਾ, ਕੇਕ ਕੱਟਣਾ ਪੂਰਾ ਖਾਣਾ, ਸ਼ਰੀਕਾਂ ਨੂੰ ਅੱਗ ਲਾਉਣੀ ਪੂਰੇ ਭਾਰ ਨਾਲ, ਠੀਕ ਹੈ ਨਾ। ਫਿਰ ਕੱਲ ਨੂੰ ਡਾਈਟ ਸ਼ੁਰੂ ਕਰ ਲੈਣੀ। ਮੈਨੂੰ ਐਡਾ ਹੀ ਚਾਹ ਨਾ, ਕੇਕ ਲਿਆ, ਉਹਦੇ ਪੀਸ ਮੈਂ ਬਣਾ ਦਿੰਨੀ ਆ, ਉੱਥੇ ਪਾਰਕ ਚ ਲੈ ਜਾ ਤੇ ਨਿਆਣਿਆਂ ਨੂੰ ਖਵਾ। ਨਹੀਂ ਕੇਕ ਤੁਹਾਡੇ ਮੂੰਹ ਤੇ ਮਲਣਾ ਹੈ, ਤੁਹਾਨੂੰ ਖਵਾਉਣਾ ਹੈ। ਆ ਵੇ ਪੁੱਤ, ਮੈਂ ਸ਼ਰੀਕ, ਮੇਰੇ ਤਾਂ ਭਰਾ ਵਾ, ਮੇਰੇ ਤਾਂ ਪੇਕੇ ਆ। ਉਹ ਸ਼ਰੀਕ ਕੋਈ ਗੈਰ ਨਹੀਂ ਹੁੰਦੇ, ਸ਼ਰੀਕ ਗੈਰ ਨਹੀਂ, ਮਾਮੇ ਚਾਚੇ ਤਾਏ ਇਹ ਸ਼ਰੀਕ ਹੁੰਦੇ ਨੇ। ਸ਼ਰੀਕਾ ਗੈਰਾਂ ਨਾਲ ਥੋੜੀ ਬਣਦਾ, ਜਿਹੜੇ ਗੈਰ ਹੋਏ ਉਹਨਾਂ ਨੂੰ ਤਾਂ ਕਾਹਦਾ ਸ਼ਰੀਕਾ। ਸ਼ਰੀਕਾ ਆਪਣਿਆਂ ਨਾਲ ਹੀ ਹੁੰਦਾ, ਕਦੀ ਗੈਰ ਵੀ ਸਾਡੇ ਨੇ। ਸਿਆਣਿਆਂ ਦੇ ਜਿਹੜੀਆਂ ਧੀਆਂ ਹੁੰਦੀਆਂ ਨਾ, ਉਹ ਜੰਮਦੀਆਂ ਗਰੀਬਣੀਆਂ ਅਨਾਥ ਹੁੰਦੀਆਂ ਵਾ। ਮਾਪੇ ਧੀਆਂ ਦੇ ਨਹੀਂ ਹੁੰਦੇ, ਮਾਪੇ ਹੁੰਦੇ ਪੁੱਤਰਾਂ ਦੇ। ਸਾਰੀ ਜ਼ਿੰਦਗੀ ਜਾਇਦਾਦਾਂ ਜੋੜ ਕੇ ਨਾ ਵਿਰਾਸਤ ਬਣਾਉਂਦੇ ਪੁੱਤਰਾਂ ਵਾਸਤੇ, ਮਰਦੇ ਦਮ ਤੱਕ। ਤੇ ਧੀਆਂ ਨੂੰ ਵਿਆਹ ਤਾ ਤੇ ਫਰਜ਼ ਦਾ, ਫਿਰ ਦਿਲ ਕਰੇ ਤੇ ਆ ਕੇ ਸਲਾਮ ਲੈ ਲੈਣ, ਪਿਆਰ ਦੇ ਦੇਣ, ਸਿਰ ਤੇ ਹੱਥ ਰੱਖ ਦੇਣ, ਨਹੀਂ ਤੇ ਉਹਨਾਂ ਦੀ ਮਰਜ਼ੀ। ਨਾ ਤਾਂ ਉਹ ਧੀਆਂ ਨੂੰ ਜਾਇਦਾਦਾਂ ਚੋਂ ਵਿਰਾਸਤਾਂ ਦੇ ਹਿੱਸੇ ਮਿਲਦੇ ਆ, ਤੇ ਨਾ ਹੀ ਉਹਨਾਂ ਨੂੰ ਰੋਟੀ ਦੇ ਕੇ ਜਾਂਦੇ ਆ। ਉਹਨਾਂ ਨੇ ਆਪਦੇ ਸਹੁਰਿਆਂ ਦੇ ਘਰੋਂ ਹੀ ਖਾਣੀ ਹੁੰਦੀ ਆ, ਭਾਵੇਂ ਚੰਗੀ ਨਿਭਾ ਲੈਣ, ਭਾਵੇਂ ਮੰਦੀ ਨਿਭਾ ਲੈਣ, ਭਾਵੇਂ ਧੋਤੇ ਪਾ ਲੈਣ ਤੇ ਭਾਵੇਂ ਪਾਟੇ ਪਾ ਲੈਣ। ਪੁੱਤਰਾ ਇਦਾਂ ਦੀਆਂ ਚੀਜ਼ਾਂ ਨਾ ਸੋਚਿਆ ਕਰ, ਸਬਰ ਕਰਨਾ ਸਿੱਖ। ਪਰ ਮੈਨੂੰ ਇੱਕ ਤਾਂ ਦੱਸ, ਤੇਰੀ ਤਰਬੀਅਤ ਐਵੇਂ ਦੀ ਨਹੀਂ ਕੀਤੀ, ਪਰ ਐਡਾ ਤੂੰ ਸਖਤ ਦਿਲ ਕਿਉਂ ਹੋ ਗਿਆ ਵਾ?
ਮੈਂ ਕੋਈ ਗਲਤ ਗੱਲ ਨਹੀਂ ਕੀਤੀ ਮਾਂ ਜੀ, ਠੀਕ ਹੈ। ਮੈਂ ਸਬਰ ਕਰਦਾ, ਸਬਰ ਬਥੇਰਾ ਕੀਤਾ। ਹੁਣ ਅਸੀਂ ਬੱਚੇ ਨਹੀਂ ਹੈਗੇ, ਠੀਕ ਹੈ। ਸਾਰੀਆਂ ਚੀਜ਼ਾਂ ਸ਼ੁਰੂ ਤੋਂ ਨਿੱਕੇ ਹੁੰਦੇ ਵੇਖਦੇ ਆਏ ਆ, ਠੀਕ ਹੈ। ਜਦੋਂ ਸਾਨੂੰ ਨਹੀਂ ਸੀ ਇੰਨੀ ਸਮਝ ਬੂਝ, ਅਸੀਂ ਜਿਹੜਾ ਨਾ ਵੇਖਦੇ ਸੀਗੇ, ਇੱਕ ਦਫਾ ਬੁਰਾ ਲੱਗਦਾ ਝੱਟ ਬਾਅਦ ਜਿਹੜਾ ਨਾ ਇਗਨੋਰ ਕਰ ਦਿੱਤੀ। ਤੁਹਾਡੇ ਨਾਲ ਬੁਰਾ ਹੁੰਦਾ ਬਥੇਰੀ ਦੇਰ ਦਾ ਵੇਖਦੇ ਆ, ਲੇਕਿਨ ਇਹ ਕਿ ਕਿੰਨੀ ਦੇਰ ਤੱਕ ਬੰਦਾ ਬਰਦਾਸ਼ਤ ਕਰੇ। ਜਦੋਂ ਤੁਹਾਨੂੰ ਸਮਝ ਆ ਜਾਂਦੀ ਹੈ, ਠੀਕ ਹੈ, ਜਦੋਂ ਤੁਹਾਡੇ ਸਾਹਮਣੇ ਤੁਹਾਡੀ ਮਾਪਿਓ ਦੇ ਨਾਲ ਜਦੋਂ ਗਲਤ ਹੋ ਰਿਹਾ ਹੁੰਦਾ, ਨਹੀਂ ਫਿਰ ਬਰਦਾਸ਼ਤ ਹੁੰਦਾ ਨਾ। ਤੁਸੀਂ ਬੜੀਆਂ ਚੀਜ਼ਾਂ, ਬੰਦੇ ਦਾ ਦਿਲ ਐਵੇਂ ਸਖਤ ਨਹੀਂ ਹੁੰਦਾ। ਬਚਪਨ ਦੇ ਵਿੱਚ ਸਾਰਿਆਂ ਦਾ ਦਿਲ ਇੱਕੋ ਜਿਹਾ ਹੁੰਦਾ, ਠੀਕ ਹੈ ਨਾ। ਕਿ ਕਹਿੰਦਾ ਨਾ, ਕਹਿੰਦਾ ਜੰਮਿਆ ਹੀ ਸਖਤ ਦਿਲ ਨਾਲ, ਨਾ, ਦਿਲ ਸਾਰਿਆਂ ਦੇ ਵਿੱਚ ਇੱਕੋ ਤਰ੍ਹਾਂ ਦਾ ਹੀ ਹੁੰਦਾ। ਇਹ ਬਾਅਦ ਚ ਜ਼ਿੰਦਗੀ ਸਿਖਾਉਂਦੀ ਆ, ਕਹਿੰਦੇ ਇਹਦਾ ਦਿਲ ਬਹੁਤ ਵੱਡਾ, ਇਹਦਾ ਦਿਲ ਬਹੁਤ ਛੋਟਾ। ਇਹ ਸਾਰਾ ਕੁਝ ਜ਼ਿੰਦਗੀ ਦੀਆਂ ਠੋਕਰਾਂ, ਸਾਰਾ ਕੁਝ ਜ਼ਿੰਦਗੀ ਦਾਰਮਦਾਰ ਸਿਖਾਉਂਦਾ। ਤਾਰੀਫਾਂ ਕਰਨ ਲੱਗਾ ਰਹਿਣਾ ਤੇ ਮਾਮੇ ਜਿਹੜੇ ਕੁੱਠੜ ਚੁੱਕ ਤੈਨੂੰ ਕਢਾਉਂਦੇ ਰਹੇ, ਉਹਨਾਂ ਨਾਲ ਤੂੰ ਖੋਰ ਪਾ ਲੈਣਾ। ਖੋਰ ਪਾ ਲੈਣਾ ਨਿੱਕੇ ਹੁੰਦਿਆਂ ਤਾਂ ਮੈਨੂੰ ਨਹੀਂ ਯਾਦ, ਠੀਕ ਹੈ। ਅਸੀਂ ਤੇ ਜਦੋਂ ਦੀ ਹੋਸ਼ ਸੰਭਾਲੀ ਅਸੀਂ ਤਾਂ ਉਦੋਂ ਵੇਖਣਾ ਨਾ ਕਿ ਸਾਡੇ ਨਾਲ ਚੰਗਾ ਕਿਹੜਾ, ਸਾਡੇ ਨਾਲ ਮਾੜਾ ਕਿਹੜਾ, ਠੀਕ ਹੈ ਨਾ। ਹੁਣ ਜਿਹੜੇ ਸਾਡੇ ਨਾਲ ਰੰਜਿਸ਼ ਰੱਖਣਗੇ, ਠੀਕ ਹੈ, ਤੇ ਸਾਡੇ ਦਿਲ ਦੇ ਵਿੱਚ ਵੀ ਆਪੇ ਉਹਨਾਂ ਵਾਸਤੇ ਸਖਤੀਆਂ ਵਧਣਗੀਆਂ। ਚਲੋ ਛੱਡੋ ਸਾਰਾ ਕੁਝ। ਮੈਂ ਮਜ਼ੀਦ ਇਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਮੇਰਾ ਸਿਰ ਦਰਦ ਕਰਨ ਲੱਗ ਗਿਆ, ਠੀਕ ਹੈ ਨਾ। ਤੁਸੀਂ ਇਹ ਪੜਾਓ, ਮੈਂ ਉੱਤੇ ਪਾ ਕੇ ਲੋ ਜੀ, ਚੂਰੀ ਹੋ ਗਈ ਤਿਆਰ, ਠੀਕ ਹੈ। ਤੇ ਇਹ ਚੂਰੀ ਜਿਹੜੀ ਨਾ ਆਪਾਂ ਸ਼ਰੀਕਾਂ ਨੂੰ ਖਵਾਣੀ ਹੈ ਫੁੱਲ ਭਾਰ ਦੇ ਨਾਲ। ਸ਼ਰੀਕ ਹੈ ਆਪਣੇ ਇਸ ਟਾਈਮ ਛਾਤ वाले परिंदे, ठीक है ना। लो जी, मैं इधर बैठा कर रहा था व्लॉग की एडिटिंग और फेसबुक के ऊपर मैं अपलोडिंग कर रहा था। अगर आप लोग अभी तक फेसबुक को फॉलो नहीं किया तो जल्दी से जाकर फेसबुक को फॉलो कर लें। और माँ जी जो है ना, बाहर मौसम अच्छा हो गया, ठंडी हवा चल रही है और बाहर बादल छा गए हैं। तो माँ जी इस टाइम पे ना नहीं नज़र आ रही। माँ जी पहले इधर बैठी थी, अब बाहर निकल गई हैं, जाकर अपने दोस्तों के पास कर रही हैं एंजॉय। ऐसे में दरवाज़ा खोलूँगा ना तो वो लोग हो जाएंगे डिस्टर्ब। तो मैं आप लोगों को जो है ना यहाँ से दिखाता हूँ कि बाहर मौसम अच्छा होगा और यहाँ पे करके जो है ना सब लोग बैठे हुए हैं और अपनी ये गपशप मार रही हैं। क्योंकि तुम पता है जो फिर औरतें इकट्ठियाँ हो जाए तो फिर तो नहीं है ना ध्यान दो ना, ये चक्कर। 2000 years लो जी, later. अब आ गया अपना रात के खाने का टाइम। रात के खाने में माँ जी ने मुझे क्या दिया जी, ये, ठीक है। सुबह भी सब्जियां, दोपहर भी सब्जियां, तो रात भी सब्जियां। अजान हो लगी, अजान हो जाए उस तो बाद आगे व्लॉग कंटिन्यू कर दो। ਬਾਹਰ ਤਾਂ ਬਾਬਾ ਠੰਡਾ ਮੌਸਮ ਤੇ ਅੰਦਰ ਹੋਵੇ ਸੇਕਾ ਜਿਹਾ ਵਾ ਤੇ ਅੰਦਰ ਸੇਕਾ ਹੀ ਹੋਣਾ। ਹੁਣ ਬਾਹਰ ਜਿਹੜਾ ਨਾ, ਹੁਣ ਸੇਕਾ ਲੱਗਣਾ ਹੀ ਲੱਗਣਾ ਅੰਦਰ। ਹੁਣ ਅੰਦਰ ਪਤਾ ਸੇਕਾ ਕਿਉਂ ਲੱਗਣਾ? ਹਾਂ, ਅੰਦਰ ਤੁਹਾਡੀਆਂ ਸਹੇਲੀਆਂ ਜਿਹਨਾਂ ਨਾਲ ਬੈਠੀਆਂ, ਜਿਹਨਾਂ ਦਾ ਸਵੇਰ ਦੀਆਂ ਜਿੰਨਾ ਕੋਈ ਗਈਆਂ ਜੇ, ਠੀਕ ਹੈ। ਹੁਣ ਮਾਂ ਜੀ ਸ਼ਾਮ ਦੇ ਗਏ ਨੇ, ਅੱਗੇ ਬਾਹਰ ਨਿਕਲਦੇ ਜੇ ਧੱਕੇ ਨਾਲ ਕੱਢ ਦਿੱਤੇ ਤੇ ਉਹ ਅੰਦਰ ਨੂੰ ਭੁੱਲ ਗਏ ਨੇ। ਕੋਈ ਰੋਟੀ ਪਾਣੀ ਦੀ ਟੈਨਸ਼ਨ ਨਹੀਂ, ਮਤਲਬ ਬੁੜੀਆਂ ਚਾਰ ਇਕੱਠੀਆਂ ਹੋ ਕੇ ਬਹਿਣ, ਤੁਸੀਂ ਕੋਈ ਨਹੀਂ ਖਾਣਾ ਪੀਣਾ ਸੀ, ਤੁਹਾਨੂੰ ਭੁੱਖ ਨਹੀਂ ਲੱਗੀ। ਮੈਂ ਤੇ ਆ ਕੁੱਕ ਕੇ ਸਲਾਦ ਸਲੂਦ ਖਾ ਲਏ, ਆਂਡੇ ਬਾਲ ਕੇ ਖਾ ਲਏ ਮੈਂ ਤੇ। ਜੇ ਮੈਂ ਨਹੀਂ ਜਾਂਦੀ ਬਾਹਰ ਤੇ ਫਿਰ ਪਿੱਟ ਦਾ ਮਾਂ ਮੇਰੀ ਤੂੰ ਬਾਹਰ ਨਹੀਂ ਨਿਕਲਦੀ ਬਾਹਰ। ਉਹ ਜਾਓ ਲੈ ਕੇ ਸਹੇਲੀਆਂ ਤੇ ਇਕੱਠੇ ਹੋ ਕੇ ਬਹਿਣਾ ਹੀ ਬਹਿਣਾ। ਸਹੇਲੀਆਂ ਨੇ ਤਾਂ ਤੁਸੀਂ ਇਹ ਵੇਖੋ ਨਾ ਕਿ ਤੁਸੀਂ ਕੁਝ ਖਾਣਾ ਪੀਣਾ ਨਹੀਂ, ਗੈਸ ਚੱਲ ਗਈ ਹੋਈ ਹੈ। ਉਹ ਜਣੇ ਗਏ ਚਲੀ ਗਏ, ਜੇ ਉਹ ਮੈਂ ਵੀ ਸਲਾਹ ਹੋਇਆ ਘਾਸ ਫੂਸ ਜਿਹਾ ਖਾਣਾ ਉਹ ਘਾਸ ਪੂਜੇ ਖਾਣਾ ਤੇ ਟਾਈਮ ਤੇ ਖਾਣਾ ਸੀ ਨਾ, ਟਾਈਮ ਤੋਂ ਅੱਗੇ ਪਿੱਛੇ ਵੀ ਨਹੀਂ ਕਰਕੇ ਖਾਣਾ। ਐਸੀਆਂ ਬੁੜੀਆਂ ਤੇ ਕਿਸੇ ਨੇ ਸਹੀ ਕਿਹਾ ਨਾ, ਬੁੜੀਆਂ ਚਾਰ ਇਕੱਠੀਆਂ ਹੋ ਕੇ ਬਹਿ ਜਾਣ ਨਾ ਤੇ ਬੁੜੀਆਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਸਾਰੀ ਉਮਰ। ਤੇ ਉਹੀ ਹਿਸਾਬ ਹੋਇਆ। ਤੇ ਕੀ ਦੁੱਖ ਵੰਡਦੇ ਪਏ ਸਵੇਰ ਦੀਆਂ ਬੈਠੀਆਂ? ਉਹੀ ਕਹਿੰਦੀਆਂ ਤੂੰ ਬਾਹਰ ਨਹੀਂ ਨਿਕਲਦੀ, ਤੇਰੀ ਤਬੀਅਤ ਸੈੱਟ ਹੋਈ ਕਿ ਨਹੀਂ ਹੋਈ, ਕੀ ਕਰਦੇ ਆ, ਕਿੱਦਾਂ ਤੁਹਾਡੀ ਟਿਕਟਾਂ। ਇਹ ਤੇ 1 ਮਿੰਟ ਦੀ ਗੱਲ ਹੈ, 1 ਮਿੰਟ ਦੀਆਂ ਗੱਲਾਂ ਸੀ। 1 ਮਿੰਟ ਦੀ ਫਿਰ ਕੋਈ ਆਪਦੀ ਕਰਨ ਲੱਗੀ, ਕੋਈ ਆਪਦੀ ਕਰਨ ਲੱਗੀ, ਮੈਂ ਉਹਨਾਂ ਦੀਆਂ ਸੁਣਨ ਲੱਗੀ, ਮੇਰੀਆਂ ਸੁਣਾਉਣ ਲੱਗੀ। ਤੇ ਸਭ ਤੋਂ ਦੁਖੀ ਸਟੋਰੀ ਕਿੰਦੀ ਸੀ ਫਿਰ? ਬਸ਼ੀਰੋ ਦੀ? ਦੁਖੀ ਸਟੋਰੀ ਬਸ਼ੀਰੋ ਦੀ ਕਿ ਸ਼ੀਦੋ ਦੀ? ਨਾ ਹੀ ਬਸ਼ੀਰੋ ਸੀ ਉੱਥੇ ਤੇ ਨਾ ਸ਼ਹੀਦੋ ਸੀ ਉੱਥੇ, ਕੌਣ ਸੀਗੀ? ਤੇ ਉੱਥੇ ਮੀਦੋ ਸੀ। ਅੱਛਾ, ਤੇ ਦੁਖੀ ਸਟੋਰੀ ਮੀਦੋ ਦੀ ਸੀ ਕਿ ਰੱਜੋ ਦੀ? ਦੁਖੀ ਤਾਂ ਕਿਸੇ ਦੀ ਵੀ ਨਹੀਂ ਸੀ, ਸਾਰੀਆਂ ਦੀਆਂ ਸਾਰਿਆਂ ਮਤਲਬ ਨਾਲੋਂ ਅੱਜ ਦੁਖੀ ਸਾਰੀਆਂ ਫਰੈਸ਼ ਸੀ, ਖੁਸ਼ ਸੀ ਹੈ। ਸਾਰਿਆਂ ਨਾਲ ਦੁਖੀ ਮੈਂ ਸੀ, ਪਰ ਮੈਂ ਵਿਖਾਇਆ ਕਿਸੇ ਨੂੰ। ਹਾਏ, ਦਿਲ ਦੇ ਦੁੱਖ ਦਿਲ ਚ ਰੱਖ ਲੈ ਹੈ। ਹਾਂ, ਇਹ ਹੋ ਨਹੀਂ ਸਕਦਾ, ਕਿਸੇ ਨੂੰ ਇਹ ਹੋ ਨਹੀਂ ਸਕਦਾ ਕਿ ਬੁੜੀਆਂ ਚਾਰ ਇਕੱਠੀਆਂ ਬੈਠੀਆਂ ਹੋਣ ਤੇ ਉੱਥੇ ਜਿਹੜਾ ਨਾ ਦੁੱਖ ਨਾ ਫੋਲੇ ਹੋਣ, ਉੱਥੇ ਸਾੜ ਨਾ ਕੱਢੇ ਹੋਣ, ਉੱਥੇ ਬਦਕੋਈਆਂ ਨਾ ਕੀਤੀਆਂ ਹੋਣ। ਇਹ ਨਹੀਂ ਹੋ ਸਕਦਾ। ਮੈਂ ਇਸੇ ਲਈ ਤਾਂ ਬਾਹਰ ਨਹੀਂ ਜਾਂਦੀ, ਨਾ ਕਿਸੇ ਦੇ ਸਾੜ ਸੁਣੋ ਤੇ ਨਾ ਸੁਣਾਓ। ਫਿਰ ਠੀਕ ਹੈ, ਨਾ ਆਪਾਂ ਸਾੜ ਦੀ ਸੁਣੀ ਤੇ ਨਾ ਆਪਾਂ ਕੀਤੀ। ਤੇ ਮੈਂ ਪਤਾ ਕੀ ਸੋਚਿਆ ਡੀਕ ਕੇ, ਮੈਂ ਕਿਹਾ ਮੈਨੂੰ ਲੱਗਦਾ ਪਿਆ ਇਹੀ ਹਿਸਾਬ ਕਿ ਅੱਜ ਮਾਈਆਂ ਜਿਹੜੀਆਂ ਨਾ ਇਕੱਠੀਆਂ ਹੋਈਆਂ ਮਹੀਨੇ ਦਾ ਐਂਡ ਤੇ ਸਾਰੀਆਂ ਮਾਈਆਂ ਕੋ ਨਾ ਖਰਚੇ ਖੁਰਚੇ ਬਚੇ ਨੇ। ਉਹਨਾਂ ਨੇ ਕਿਹਾ ਕਿ ਜਾ ਕੇ ਪਹਿਲੀ ਦੇ ਉੱਤੇ ਫਿਰ ਨਵੀਆਂ ਤਨਖਾਹਾਂ ਆ ਜਾਣੀਆਂ ਨੇ ਹੈ। ਤੇ ਅੱਜ ਨਾ ਮਾਈਆਂ ਕਿਤੇ ਮੈਂ ਕਿਹਾ ਗਈਆਂ ਹੋਟਲ ਬੁੱਕ ਕਰਾਇਆ ਮਾਈਆਂ, ਤੇ ਮਾਈਆਂ ਅੱਜ ਜਿਹੜਾ ਨਾ ਪਾਰਟੀਆਂ ਕਰ ਰਹੀਆਂ ਨੇ। ਨਹੀਂ ਵੇ ਭਾਈਆ, ਕਿਤੇ ਤਿੱਖੇ ਕਬਾਬ ਖਾ ਰਹੀਆਂ ਨੇ। ਚੀਜ਼ ਇਹ ਸੀ, ਕਹਿੰਦੀਆਂ ਆਪਦੇ ਤਾਂ ਨਾਖਣ ਇੰਨੇ ਸੋਹਣੇ ਕੀਤੀ ਰੱਖਣੀ ਹਾਂ, ਤੇ ਕੱਲੀ ਨਸਰੀਨ ਨੂੰ ਦੇ ਛੱਡਿਆ ਯਾਰਕ, ਤੇ ਸਾਨੂੰ ਕਿਉਂ ਨਹੀਂ ਦਿੱਤਾ? ਉਹਨਾਂ ਨੂੰ ਕੋਈ ਜੀ ਨੰਬਰ ਲੱਗਿਆ, ਸਾਡਾ ਜਿਹੜਾ ਬੰਦਾ ਬੁਕਿੰਗ ਕਰਦਾ ਉਹਦਾ ਨੰਬਰ ਲੱਗਿਆ, ਠੀਕ ਹੈ। WhatsApp ਦੇ ਉੱਤੇ ਉਹਨਾਂ ਨੂੰ ਮੈਸੇਜ ਕਰੋ, ਮੈਸੇਜ ਕਰਾ ਕੇ ਜਿਹੜਾ ਤੁਸੀਂ ਆਰਡਰ ਪਲੇਸ ਕਰੋ। ਹਾਂਜੀ, ਅਗਰ ਤੁਸੀਂ ਵਰਕ ਬਾਏ ਕਰਨਾ ਚਾਹੁੰਦੇ ਨੰਬਰ ਨੋਟ ਕਰ ਲਓ 0332 660 3875। ਇਸ ਨੰਬਰ ਤੇ ਤੁਸੀਂ WhatsApp ਕਰਕੇ ਆਪਣਾ, ਅਗਰ ਕਿਸੇ ਨੂੰ UK USA ਦੇ ਅਕਾਊਂਟ ਚਾਹੀਦੇ ਉਹ ਵੀ ਬਣਵਾ ਸਕਦੇ ਤੁਸੀਂ। ਉਸ ਤੋਂ ਬਾਅਦ ਅਗਰ ਕਿਸੇ ਨੇ ਅਰਕ ਬਾਏ ਕਰਨਾ, ਜਿਹਦੇ ਨਾਲ ਹੱਥ ਦਿਖਾਇਆ ਜੀ ਅੱਗੇ ਕਰਕੇ, ਇਸ ਤਰ੍ਹਾਂ ਦਾ ਹੱਥਾਂ ਤੇ ਤੁਹਾਡੇ ਗਲੋ ਆਏਗਾ ਤੇ ਤੁਸੀਂ ਅੰਮਾ ਕਹਿੰਦੀ ਵੀ ਗਈ ਤਾਂ ਮੈਂ ਵੀ ਸੀ ਤੁਹਾਡੇ ਘਰ। ਹਾਂ,
ਇਸੇ ਵਾਸਤੇ ਹੀ ਤੁਸੀਂ ਆਖਿਆ ਜੇ ਬਣਾਇਆ ਨਹੀਂ। ਅਮਨ ਕੋ ਨਾ ਐਡਵਾਂਸ ਪੇਮੈਂਟ ਦਿੱਤੀ ਸੀ, ਮੈਨੂੰ ਪੇਮੈਂਟ ਕਿਉਂ ਨਹੀਂ ਨਹੀਂ ਦਿੱਤੀ। ਦਿੱਤਾ ਤੁਸੀਂ ਉਧਰ ਘਲਾਤਾ। ਮੈਂ ਕਿਹਾ ਮੈਂ ਉਹ ਇੱਕ ਸ਼ੀਸ਼ੀ ਖਲਾਈ ਸੀ, ਮੈਂ ਕਿਹਾ ਵੰਡ ਕੇ ਲਾ। ਕਹਿੰਦੀ ਉਹਨੇ ਤਾਂ ਨਾਪ ਹੀ ਲਿਆ ਦਿੱਤਾ ਹੀ ਹੈ ਸਾਨੂੰ। ਤੇ ਉਨਕੋ ਆਰਡਰ ਕਰ ਲਓ, ਕੋਈ ਮਸਲਾ ਨਹੀਂ। ਆਪਣੇ ਕਿਹੜਾ ਅਰਕ ਮੋਗੇ ਹੈ ਵੀ ਆਰਡਰ ਕਰੋ। ਜ਼ਾਹਰੀ ਗੱਲ ਆ ਮੁਕਤੀ ਹਰ ਇੱਕ ਦਿਨ ਤੇ ਨਹੀਂ ਵੰਡਿਆ ਜਾਂਦਾ ਨਾ। ਤੇ ਹਕੀਮਣੀ ਨੇ ਆਖਿਆ ਮੈਨੂੰ ਵੀ ਦੇ। ਮੈਂ ਕਿਹਾ ਹੁਣ ਕਿਹਨੂੰ ਪੂਰਾ ਕਰੀਏ, ਹੁਣ ਸਲਮਾਨ ਦੇ ਆਰਡਰ ਮੈਂ ਕੀ ਕਰ ਸਕਦਾ। ਉਹਨਾਂ ਕਿ ਭਾਈ ਆਰਡਰ ਕਰੋ ਇੰਜ ਨਹੀਂ। ਮੈਂ ਕਿਹਾ ਨੰਬਰ ਲੱਗਾ ਹੋਇਆ ਵਾ, ਹਾਂ। ਨੰਬਰ ਤੇ ਆਰਡਰ ਕਰ ਲਓ ਸਲਮਾਨ ਜੀ। ਭਾਵੇਂ ਨਾਲ ਦਾ ਬੂਆ ਨਾ ਅਸੀਂ ਇੰਜ ਜਾ ਕੇ ਨਹੀਂ ਦੇ ਰਹੇ ਭਾਈ, ਅਸੀਂ ਦੇ ਕੇ ਆਣਾ ਡਿਲੀਵਰੀ ਕੰਪਨੀ ਨੂੰ, ਡਿਲੀਵਰੀ ਕੰਪਨੀ ਨੇ ਪਾਰਸਲ ਦੇਣਾ, ਆਪ ਨਹੀਂ ਜਾਣਾ। ਜਿਵੇਂ ਇੱਕ ਦਿਨ ਮੈਂ ਸ਼ਹਿਰ ਜਾਂਦਾ ਮੈਂ, ਮੈਨੂੰ ਉੱਥੇ ਨਾ ਇੱਕ ਆਂਟੀ ਟੱਕਰੀ ਔਰ ਮੈਨੂੰ ਹੱਥ ਕੀਤਾ, ਕਹਿੰਦੀ ਪੁੱਤਰ ਰੋਕੀ ਤੇ ਮੈਂ ਰੋਕ ਲਿਆ ਮੋਟਰਸਾਈਕਲ। ਠੀਕ ਹੈ, ਸਲਾਮ ਦੁਆ ਲੈ ਕੇ ਹਾਲ ਚਾਲ ਪੁੱਛ ਕੇ, ਅੱਛਾ ਪੁੱਤਰ ਮੈਂ ਅਰਕ ਲੈਣਾ ਸੀ ਤੇ ਮੈਂ ਕਿਹਾ ਤੁਸੀਂ ਨੰਬਰ ਲੱਗੇ ਆਰਡਰ ਕਰੋ। ਨਹੀਂ ਤੂੰ ਮੇਰੇ ਘਰੇ ਫੜਾ ਦੀ। ਮੈਂ ਕਿਹਾ ਨਾ ਆਂਟੀ ਨੰਬਰ ਲੱਗਿਆ ਤੁਸੀਂ ਕਰ ਲਓ ਔਰ ਡਿਲੀਵਰੀ। ਮੈਂ ਤੁਹਾਡੇ ਘਰ ਲੱਭਦਾ ਫਿਰਾਂ, ਮੈਨੂੰ ਕੀ ਪਤਾ ਤੁਹਾਡਾ ਘਰ ਕਿੱਥੇ ਆ, ਨਾਲ ਦੀ ਗਲੀ 'ਚ ਮੇਰਾ ਘਰ। ਮੈਂ ਕਿਹਾ ਇੰਜ ਨਹੀਂ। ਮੈਨੂੰ ਕਹਿੰਦੀ ਆ ਤੂੰ ਇੰਨੀ ਮਿਹਨਤ ਕਿੱਦਾਂ ਕਰਦੀ, ਉਹ ਬਣਾਣੀ ਕੀ ਆ। ਮੈਂ ਕਿਹਾ ਇੰਨੀਆਂ ਚੀਜ਼ਾਂ ਕੁੱਟ ਕੇ ਪਾਣੀ ਰੋਕੇ ਤੇ ਕੱਲੀ ਚੀਨੀ ਤੇ ਗੁੜ ਤੇ ਪੱਤੀ ਪਾ ਲੈਂਦੇ ਆ ਤੇ ਬਣਾ ਬਣੂ ਲੈਂਦੇ ਤੇ ਉਹ ਰੰਗ ਵੀ ਤਾਂ ਉਤਰ ਜਾਂਦਾ ਨਾ। ਮੈਂ 5 ਚੀਜ਼ਾਂ ਜਮਾ ਕਰਦੀ ਤੇ ਫੇਰ ਜਾ ਕੇ ਉਹ ਰਕਮ ਬਣਦਾ। ਹੱਥ ਫੜ ਵੜੀ, ਮੈਂ ਕਿਹਾ ਨਜ਼ਰ ਲੱਗ ਜਾਣੀ, ਮੈਂ ਜਾਵਾਂ। ਹੱਥਾਂ ਤੁਸੀਂ ਉਹ ਚਲਾ ਜਾਣੇ ਸੀ ਦਸਤਾਨੇ ਜੀ। ਮੈਂ ਤਾਂ ਫਿਰ ਮੈਂ ਕਿਹਾ ਵੇਖਣ ਵੀ ਫਿਰ ਰਾਜੀ ਹੋਣ। ਨਹੀਂ ਤੁਸੀਂ ਤੁਹਾਨੂੰ ਦਸਤਾਨੇ ਲਿਆ ਕੇ ਦੇਣਾ, ਤੁਸੀਂ ਨਵਾਂ ਤੋਂ ਕੱਟ ਲਓ ਨਾ, ਬਾਹਰ ਆ ਜਾਣਗੇ। ਨਵਾਂ ਤੋਂ ਕੱਟ ਲਓ। ਜਾਂ ਜਿਹੜੇ ਅੱਧੀਆਂ ਉਂਗਲਾਂ ਵਾਲੇ ਹੁੰਦੇ ਨਾ ਇੰਜ ਆ ਇੰਨੇ ਨੇ ਪੋਟੇ ਕੋ ਨੰਗੇ ਹੁੰਦੇ ਇੰਜ ਕਰਕੇ ਹੈ, ਤੇ ਪੋਟੇ ਨੰਗੇ ਵਾਲੇ ਲਿਆ ਨੇ। ਹਜੇ ਸਰਦੀ ਨਹੀਂ ਆਈ, ਗਰਮੀ ਆ। ਸਰਦੀਆਂ 'ਚ ਫਿਰ ਕਰਿਆ ਕਰੋ ਵੀ ਖੁਸ਼ਕ ਨਾ ਹੋਣ। ਨਹੀਂ ਤੇ ਆਪਾਂ ਬਰੀਕ ਲਿਆਉਣੇ ਨਾ ਦਸਤਾਨੇ, ਆਪਾਂ ਬਰੀਕ ਦਸਤਾਨੇ, ਗਰਮੀਆਂ ਦੇ ਦਸਤਾਨੇ ਆਪਾਂ ਕਾਟਨ ਦੇ ਸਵਾ ਦੇਣੇ, ਦਰਜੀ ਕੋ ਸਵਾ ਦੇਣੇ, ਪੈਸੇ ਦੇ ਕੇ। ਉਹ ਤਾਂ ਮੈਂ ਆਪੇ ਸੀ ਲੂੰਗੀ। ਬਾਏ ਉਹ ਏਡੀ ਤੁਸੀਂ ਵੱਡੀ ਦਰਜਨ। ਹਾਂ ਹੋਰ ਨਹੀਂ ਤਾਂ ਮਤਲਬ ਸਵੇਰੇ ਸੀ ਕੇ ਵਿਖਾ ਦੂੰਗੀ। ਚਲੋ ਮਾਂ ਜੀ ਉੱਠੋ ਫਿਰ ਸ਼ੂਜ਼ ਪਾਓ। ਸ਼ੂਜ਼ ਤੁਹਾਡੇ ਲਈ ਮੈਂ ਜਿਹੜਾ ਨਾ ਇਹ ਲਿਆ ਕੇ ਸ਼ੂਜ਼ ਰੱਖੇ ਨੇ, ਤੇ ਸ਼ੂਜ਼ ਪਾਓ ਤੇ ਹੁਣ ਆਪਾਂ ਰਨਿੰਗ ਤੇ ਚੱਲੀਏ। ਲੈ ਮੈਂ ਅੱਧਾ ਘੰਟਾ ਰਨਿੰਗ ਕਰਕੇ ਆਈ ਆ ਤੇ ਤੂੰ ਅੱਧਾ ਘੰਟਾ ਰਨਿੰਗ? ਹੋਰ। ਅੱਧਾ ਘੰਟਾ ਮੇਰੇ ਕੋਲ ਨਹੀਂ, 10 ਮਿੰਟ ਤੋਂ ਵੱਧ ਮੇਰੇ ਕੋਲ ਰਨਿੰਗ, ਤੁਸੀਂ ਅੱਧਾ ਘੰਟਾ ਰਨਿੰਗ ਕਰਕੇ ਆ ਗਏ। ਮੈਂ ਐਵੇਂ ਕਰਦੀ ਆ, ਜਿਹੜਾ ਕੱਢਿਆ ਹੀ ਫਿਰ ਬੰਨੀ ਤੇ ਬਹਿ ਕੇ ਸਾਹ ਲੈ ਫੇਰ ਜਿਹੜਾ। ਚਲੋ ਉੱਠੋ ਨਾ ਯਾਰ, ਵੇਖੋ ਮੈਨੂੰ ਕੰਪਨੀ ਦਿਓ ਨਾਲ, ਮੇਰਾ ਇਕੱਲੇ ਦਾ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਕੱਲ ਵੀ ਨਾਗਾ ਕੀਤਾ। ਉੱਠੋ ਮੇਰੇ ਨਾਲ ਚਲੋ। ਡਾਕਟਰ ਨੇ ਪਤਾ ਕੀ ਕਿਹਾ ਸੀ, ਸਿਰਫ 5 ਮਿੰਟ ਦੀ ਵਾਰ। ਤੇ 5 ਮਿੰਟ ਤੇ ਤੁਸੀਂ 5 ਮਿੰਟ ਤੋਂ ਇਲਾਵਾ ਨਾ ਮੈਂ 20 ਮਿੰਟਾਂ ਦੀ ਵਾਰ। ਅੱਛਾ ਚਲੋ ਤੁਸੀਂ ਮੇਰੇ ਨਾਲ 5 ਮਿੰਟ ਹੋਰ ਕਰ ਲਓ ਬਸ ਯਾਰ। ਮੈਨੂੰ ਨਾ ਯਾਰ ਨਾਲ ਕੰਪਨੀ ਤੇ ਚਾਹੀਦੀ ਨਾ, ਹੁਣ ਕੋਈ ਬੰਦਾ ਨਹੀਂ ਹੈ, ਮੇਰਾ ਇਕੱਲੇ ਦਾ ਦਿਲ ਨਹੀਂ ਕਰਦਾ ਉੱਠ ਕੇ। ਤੈਨੂੰ ਤਾਂ ਆਖਿਆ ਤੇਰਾ ਵਿਆਹ ਕਰਾ ਦਈਏ ਤੇ ਤੂੰ ਅੱਛਾ ਯਾਰ ਉੱਠੋ, ਵਿਆਹ ਨਹੀਂ ਕਰਨਾ। ਚਲੋ ਉੱਠੋ ਯਾਰ, ਉੱਠ ਨਾ ਮੈਨੂੰ ਉੱਠ ਭਾਈ ਯਾਰ। ਮੈਂ ਆਏ ਉੱਠ ਯਾਰ, ਮੈਂ ਕਿ ਨਹੀਂ ਯਾਰ ਵੇਲਾ ਯਾਰ, ਇੰਜ ਨਾ ਕਰਿਆ ਕਰ ਵੇਲਾ। ਗਾਇਜ਼ ਇਹਨੂੰ ਸਮਝਾਓ, ਮਾਵਾਂ ਨੂੰ ਇੰਨਾ ਪਰੇਸ਼ਾਨ ਨਹੀਂ ਕਰੀ। ਮੈਂ ਹੁਣ ਪਰੇਸ਼ਾਨ ਤੁਹਾਨੂੰ ਕਿੱਥੇ ਕਰਾਂ? ਮੈਂ ਤੁਹਾਨੂੰ ਇਹ ਕਿਹਾ ਕਿ ਮੇਰੇ ਨਾਲ ਥੋੜਾ ਜਿਹਾ ਵਾਕ ਤੇ ਚੱਲੋ, ਠੀਕ ਹੈ? ਆਪਾਂ ਗੱਲਾਂ ਬਾਤਾਂ ਕਰਦੇ ਆ, ਜਿਹੜਾ ਨਾ ਤੁਸੀਂ ਲੋਕਾਂ ਨਾਲ ਗੱਲਾਂ ਕਰ ਲੈਣਾ, ਪੁੱਤ ਨਾਲ ਗੱਲਾਂ ਕਰੋ, ਆਪਾਂ ਤੁਰੇ ਜਾਂਦੇ ਆ। ਉਹ ਉੱਥੇ ਗੱਲਾਂ ਕਰ, ਜਦੋਂ ਤੁਸੀਂ ਥੱਕ ਗਏ ਉੱਥੇ ਤੁਸੀਂ ਸੜਕ 'ਚ ਚੌਂਕੜੀ ਮਾਰ ਕੇ ਬਹਿ ਜਾ ਜੀ, ਜਾਂ ਪੈਂਦੀ ਕਰਦੇ ਆਪਾਂ ਕੁਰਸੀ ਨਾਲ ਜੇ ਤੁਸੀਂ ਥੱਕ ਗਏ ਤੇ ਕੁਰਸੀ ਢਾ ਕੇ ਬਹਿ ਜਾ, ਮੈਂ ਅੱਗੇ ਤੱਕ ਗੇੜਾ ਲਾਉਂਗਾ ਜਦੋਂ ਫਿਰ ਵਾਪਸ ਆਉਂਦੇ ਮੈਨੂੰ ਵਾਪਸ। ਭਾਇਆ ਲੱਗਾ ਹੋਇਆ ਵਾ। ਆਇਆ ਕਿ ਲੱਗਾ ਬਾਹਰ ਸੁਹਾਨਾ ਮੌਸਮ। ਨਾਲੇ ਮੈਂ ਸਾਰੇ ਘਰ ਦੇ ਕੰਮ ਕੀਤੇ, ਨਾਲੇ ਮੈਂ ਵਾਕ ਕਰਕੇ ਆਈ। ਨਾਲ ਘਰ ਦੇ ਕੰਮ 3 ਵਜੇ ਦੀ ਮਾਈ ਬਾਹਰ ਨਿਕਲੀ, ਅੱਜ ਮੌਸਮ ਠੰਡਾ, 3 ਵਜੇ ਦੀ ਨਿਕਲੀ, ਹੁਣ ਆਉਣ ਡਈ ਹੈ। ਚਲੋ ਆਇਓ ਉੱਥੇ ਪੀਂਗ ਦੇ ਤੇ ਤੁਹਾਨੂੰ ਝੂਟੇ ਦੇਣਾ ਪਾਰਕ ਚ ਵਾ ਕੇ। ਨਾ ਬਹੁਤ ਮੈਨੂੰ ਹੁਣ ਸਤਾ। तो जी उम्मीद है कि ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਚੈਨਲ ਕਰਨਾ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਮੈਂ ਸਾਰੇ ਨੋਟ ਕਰਦਾ ਕਿ ਕਿਹੜਾ ਬੰਦਾ ਸਬਸਕ੍ਰਾਈਬ ਕਰ ਰਿਹਾ ਤੇ ਕਿਹੜਾ ਬੰਦਾ ਅਨਸਬਸਕ੍ਰਾਈਬ ਕਰ ਰਿਹਾ ਆਪਾਂ ਨੂੰ, ਠੀਕ ਹੈ? ਅਨਸਬਸਕ੍ਰਾਈਬ ਵੀ ਲੋਕ ਕਰ ਰਹੇ ਨੇ ਤੇ ਨਾਲੇ ਬਹੁਤ ਸਾਰੇ ਲੋਕ ਜਿਹੜੇ ਸਬਸਕ੍ਰਾਈਬ ਕਰਨ ਤੋਂ ਬਗੈਰ ਆਉਂਦੇ ਨੇ, ਵੀਡੀਓ ਦੇਖਦੇ ਨੇ। ਜ਼ਿਆਦਾ ਵਾਚ ਟਾਈਮ ਜਿਹੜੇ ਬੰਦਿਆਂ ਦਾ ਹੁੰਦਾ ਨਾ, ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ। ਯਾਰ ਸਬਸਕ੍ਰਾਈਬ ਕਰ ਲਿਆ ਕਰੋ। ਕੀ ਤੁਹਾਡੀ ਉਂਗਲ ਲਾਣੀ ਹੈ? ਨਾ ਤੁਹਾਡੀ ਜੇਬ 'ਚ ਕੋਈ ਪੈਸਾ ਕੱਟਣਾ ਹੈ, ਨਾ ਤੁਹਾਡਾ ਇੰਟਰਨੈਟ ਕੱਟਣਾ ਹੈ, ਨਾ ਤੁਹਾਨੂੰ ਕੋਈ ਗੁਰਦੇ ਦੀ, ਕੋਈ ਫਿਫਰੀਆਂ ਦੀ, ਕੋਈ ਕਿਸੇ ਚੀਜ਼ ਦੀ ਪੀੜ ਹੋਣੀ। ਤੁਹਾਨੂੰ ਸਿਰਫ ਮੁਹੱਬਤਾਂ ਵਧਣੀਆਂ ਨੇ। ਮੇਰਾ ਤੇ ਤੁਹਾਡਾ ਪਿਆਰ ਵਾਲਾ ਕਨੈਕਸ਼ਨ ਵਧਣਾ, ਆਪਾਂ ਨੂੰ ਆਪਸ 'ਚ ਮੁਹੱਬਤ ਹੋਣੀ ਹੈ, ਟਰੂ ਲਵ ਹੋਣਾ ਹੈ, ਠੀਕ ਹੈ? ਫਿਰ ਆਪਾਂ ਕਹਿਣਾ ਜ਼ਰਾ ਟੱਚ ਮੀ। ਮੈਨੂੰ ਨਾ ਮੇਰੇ ਸਾਰੇ ਧੀਆਂ ਪੁੱਤਰ। ਹਾਂਜੀ ਗਾਇਜ਼ ਮੈਨੂੰ ਇੱਕ ਗੱਲ ਦੱਸੋ। ਹਾਂਜੀ ਉਰਦੂ 'ਚ ਦੱਸਣਾ ਵਾ जी बोले। ਲਿਖ ਕੇ। आपने फिर उर्दू में बोलना है। ਜਿਹੜਾ ਨਾ ਨਹੀਂ ਉਰਦੂ 'ਚ ਮੈਂ ਪੜ੍ਹ ਲਵਾਂਗੀ, ਠੀਕ ਆ? ਤੇ ਫਿਰ ਮੈਨੂੰ ਪਤਾ ਲੱਗ ਜਾਊਗਾ। ਕਮੈਂਟ ਕਰਕੇ ਦੱਸਣਾ ਵਾ ਜਿਹੜਾ ਇਹ ਸਬਸਕ੍ਰਾਈਬ ਕਰਦੇ ਉਹ ਕਿਵੇਂ ਸਹੀ ਤਰੀਕੇ ਕਹਿੰਦੇ। ਸਬਸਕ੍ਰਾਈਬ ਹੁੰਦਾ ਵਾ ਕਿ ਸਬਸਕ੍ਰਾਈਬ ਹੁੰਦਾ ਵਾ? ਉਹ ਕੀ ਹੁੰਦਾ ਵਾ? ਮੇਰੇ ਤਾਂ ਉਤਰਾ ਹੁੰਦਾ। ਤੁਸੀਂ ਕਿਹਾ ਕਿ ਤੇ ਮੈंने भी बुलाता, मैं भी गैस्ट बना लिया। सब्सक्राइब सब्सक्राइब नहीं सब्सक्राइब। मैं भी ना ਮੇਰੇ ਕੋਲ ਇੱਕ ਵਾਰੀ ਬੜਾ ਔਖਾ ਹੋਇਆ ਸੀ ਇਹ, ਮੈਂ ਵੀ ਕਹਿੰਦਾ ਸੀ ਸਬਸਕ੍ਰਾਈਬ ਇੰਜ ਕਹਿ ਦੇਣਾ ਸੀ ਮੈਂ। ਸਬ ਬੋਲੋ ਸਬ ਸਬਸਕ੍ਰਾਈਬ ਕ੍ਰਾਈਬ ਸਬਸਕ੍ਰਾਈਬ ਸਬਸ ਨਹੀਂ ਸਬਸਕ੍ਰਾਈਬ ਨਾ ਇਧਰ ਟੋਟ ਪਾਣਾ ਸਭ। ਵੇਖੋ ਸੋਕਾ ਸਬ ਕ੍ਰਾਈਬ ਸਬਸਕ੍ਰਾਈਬ। ਕਰੈਬ ਨਹੀਂ ਕ੍ਰਾਈਬ।
CRIBE ਆ CRABE ਨਹੀਂ ਗਾ ਇੰਜ ਕਰਦੇ ਕਰੋ ਨਾ ਮੇਰਾ ਰੂਹ ਕ੍ਰੇਵੀ ਹੋ ਗਿਆ ਕਰੇਵੀ ਇਹ ਕਰੇਵੀ ਨਾ ਤੁਹਾਨੂੰ ਕਿਤੇ ਹੁਣ ਕਹੋ ਮੇਰਾ ਕਰੇਵੀ ਮੈਨੂੰ ਕੁਰਕਰੇ ਖਾਣ ਨੂੰ ਦਿਲ ਕਰਦਾ ਹੈ ਵੇਖੋ ਨਹੀਂ। ਵੇਖੋ ਚੈੱਕ ਕਰੋ ਇੱਧਰ ਸਬਸਕ੍ਰਾਈਬ ਨਹੀਂ ਸਭ ਸਬਸਕ੍ਰਾਈਬ ਆ ਕੀ ਬਾਤ ਹੈ ਯਕੀਨ ਮੈਨੂੰ ਆਪੇ ਸਬਸਕ੍ਰਾਈਬ ਸਕ੍ਰੈਬ ਨਹੀਂ ਹਾਂ। ਸਬਸਕ੍ਰਾਈਬ ਸਬਸਕ੍ਰਾਈਬ ਹਾਂ ਫਿਰ ਸਬਸਕ੍ਰਾਈਬ ਕੀ ਬਾਤ ਲੈ ਉੱਠੋ ਯਾਰ ਹੁਣ ਵਾਕ ਤੇ ਚੱਲੀਏ ਬਸ ਬਹੁਤ ਗੱਲਾਂ ਹੋ ਗਈਆਂ ਉਮੀਦ ਹੈ ਜੀ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਸਵੇਰ ਮਿਲਦੇ ਹਾਂ ਇਨਸ਼ਾਅੱਲਾ ਦੁਆਵਾਂ 'ਚ ਰੱਖਿਆ ਯਾਦ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ ਤੁਸੀਂ ਕਰਨੀਆਂ ਸਾਡੇ ਵਾਸਤੇ ਅੱਲਾ ਸੋਹਣੇ ਦੇ ਵਾਲੇ ਬਾਏ ਬਾਏ ਹਾਂਜੀ ਸਵੇਰੇ ਖੈਰ ਦਾ ਦਿਨ ਚੜੇ ਓਕੇ ਬਾਏ